ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਨਾਲ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦਾ ਵਿਸ਼ਲੇਸ਼ਣ ਮਿੰਟੂ ਜੀ ਕਰਦੇ ਨੇ। ਸੋ ਲੈਣੇ ਉਹਨਾਂ ਨੂੰ ਨਾਲ ਤੇ ਫਿਰ ਆਪਾਂ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਲਓ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਰੁਖ ਖਬਰਾਂ ਦਾ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇੰਸ਼ੋਰੈਂਸ ਸੰਬੰਧੀ ਤੁਸੀਂ ਇਹਨਾਂ ਨਾਲ ਗੱਲ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਕਰਨੀ ਹੈ ਸਲਾਹ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿਮਾ ਸਹੂਲਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਮਿੰਟੂ ਜੀ ਲਓ ਪਾਉਨੇ ਆ ਖਬਰਾਂ ਨੂੰ ਹੱਥ ਤੇ ਸਭ ਤੋਂ ਪਹਿਲਾਂ ਬਾਜਵਾ ਸਾਹਿਬ ਤੇ ਪਾ ਦਿਓ ਚਾਨਣਾ ਜੀ। 2-3 ਦਿਨ ਹੋ ਗਏ ਬਾਜਵਾ ਹੀ ਹੋਈ ਪਈ ਹੈ ਸਾਰੇ ਪਾਸੇ। ਕਾਹਦੇ ਬੰਬ ਫਟਾਤੇ ਇਹਨਾਂ ਨੇ? ਹੁਣ ਹਾਈ ਕੋਰਟ ਵੱਲ ਗਏ ਨੇ ਜੀ। ਤੁਸੀਂ ਕਿਹਾ ਖਬਰਾਂ ਨੂੰ ਪਾਉਨੇ ਹੱਥ ਤੇ ਉਹ ਬਾਜਵੇ ਨੂੰ ਹੱਥ ਪਾਈ ਬੈਠੇ ਆ। ਗੱਲ ਇਹ ਆ ਕਿ ਅੱਜ ਦਿਨ ਭਰ ਇਹੀ ਕੰਮ ਚੱਲਦਾ ਰਿਹਾ। ਵੈਸੇ ਤੇ ਤੁਸੀਂ ਜੇ ਵੇਖੋਗੇ ਤੇ ਐਤਵਾਰ ਸਵੇਰ ਦਾ ਇਹ ਕੰਮ ਚੱਲਿਆ। FIR ਵੇਖੋ ਕਮਾਲ ਆ ਕਿ ਇੱਕ ਸਿਪਾਹੀ ਬੀਬੀ ਕਹਿੰਦੀ ਆ ਕਿ ਭਾਈ ਮੈਂ ਸਕਰੋਲ ਕਰ ਰਹੀ ਸੀ, ਅੱਗੋਂ ਉਹ ਲਿੰਕ ਮੈਨੂੰ ਮਿਲ ਗਿਆ ਜਿਹਦੇ ਵਿੱਚ ਬਾਜਵਾ ਸਾਹਿਬ ਆਪਦੇ ਬੰਬ ਜਿਹੜੇ ਗਿਣਾ ਰਹੇ ਸਨ। ਤਾਂ ਹੁਣ ਕਮਾਲ ਦੀ ਗੱਲ ਇਹ ਵੇਖੋ ਕਿ ਮੁੱਖ ਮੰਤਰੀ ਤੇ ਸਵੇਰੇ ਵੀਡੀਓ ਪਾ ਖਲੋਤਾ ਸੀ ਤੇ FIR ਜਿਹੜੀ ਹੈ ਉਹ ਦਿਨ ਢਲੇ ਸ਼ਾਇਦ ਕਰਨ ਡਏ ਆ। ਯਾਨੀ ਟੋਟਲੀ ਏਦਾਂ ਲੱਗਦਾ ਜਿਵੇਂ ਕੋਈ ਡਰਾਮਾ ਚੱਲ ਰਿਹਾ ਹੋਵੇ। ਅੱਛਾ, ਉਸ FIR ਨੂੰ ਵੀ ਚੈਲੰਜ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ, ਅੱਛਾ ਕਮਾਲ ਵੇਖੋ ਕਿ FIR ਦਰਜ ਕਰ ਲਈ ਤੇ FIR ਲੁਕਾ ਲਈ ਇਹਨਾਂ ਨੇ ਮੁੜ ਕੇ। ਜਿਵੇਂ ਅੱਜ ਕੱਲ RTI ਲੁਕਾ ਲੈਂਦੇ ਆ ਕਿ ਜਹਾਜ਼ ਦੇ ਕਿੰਨੇ ਗੇੜੇ ਕੇਜਰੀਵਾਲ ਨੇ ਲਾਏ, ਕਿੰਨੇ ਮਾਨ ਸਾਹਿਬ ਨੇ ਲਾਏ, ਨਹੀਂ ਜਾਣਕਾਰੀ ਦੇਣੀ। ਉਹਦਾ FIR ਦੀ ਵੀ ਜਾਣਕਾਰੀ ਨਹੀਂ ਦਿੰਦੇ। FIR ਦੀ ਕਾਪੀ ਵੀ ਤੇ ਕਾਂਗਰਸੀਆਂ ਨੇ ਕੋਰਟ ਦੇ ਥਰੂ ਲਈ ਆ ਨਾ। ਕੋਰਟ ਨੇ ਆਖਿਆ ਇਹਨੂੰ ਬਈ ਤੁਸੀਂ ਆਨਲਾਈਨ ਕਿਉਂ ਨਹੀਂ ਜੇ ਕਰਦੇ? ਕਮਾਲ ਹੋ ਗਈ ਆ। ਮਤਲਬ ਕਿ ਪਾਰਦਰਸ਼ਤਾ ਦੇ ਨਾਮ ਤੇ ਆਏ ਬੰਦੇ ਜਿਹੜੇ ਆ ਉਹ ਹੁਣ ਪਾਰ ਹੀ ਕਰਨ ਲੱਗ ਪਏ ਸਾਰਾ ਕੁਝ। ਨਾ RTI ਤੇ ਨਾ FIR। ਅੱਛਾ, ਉਸ ਤੋਂ ਬਾਅਦ ਕਾਂਗਰਸੀਆਂ ਨੇ ਵੀ ਕੰਮ ਖਿੱਚ ਦਿੱਤਾ। ਕਾਂਗਰਸੀਆਂ ਨੂੰ ਵੀ ਲੱਗਿਆ ਕਿ ਮੌਕਾ ਠੀਕ ਆ, ਮੌਕਾ ਵੀ ਆ, ਦਸਤੂਰ ਵੀ ਆ, ਵਾਢੀਆਂ ਚੱਲਦੀਆਂ ਪਈਆਂ, ਲੋਕ ਤੇ ਕੰਮਾਂ ਨੂੰ ਲੱਗੇ, ਆਪਾਂ ਵੀ ਕਿਸੇ ਕੰਮ ਲੱਗ ਜਾਈਏ, ਐਵੇਂ ਵਿਹਲੇ ਤੁਰੇ ਫਿਰਦੇ ਆ। ਤੇ ਉਹਨਾਂ ਨੇ ਵੀ ਵੰਝ ਬਰਾਬਰ ਕੱਢ ਦਿੱਤਾ। ਅੱਛਾ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਫਿਰ ਅਸੀਂ ਘਰਾਂ 'ਚ ਕੀ ਕਰਨਾ ਦੱਸੋ? ਅਸੀਂ ਇੱਥੇ ਕੀੜੀਆਂ ਕਿੰਨੀਆਂ ਨੇ, ਅਸੀਂ ਵੀ ਚੱਲ। ਉਹਨਾਂ ਨੇ ਵੀ ਬਰਾਬਰ ਇਹਨਾਂ ਦੇ ਧਰਨਾ ਠੋਕ ਦਿੱਤਾ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਇਹਨਾਂ ਦਾ ਕੜਮਾਸ ਮਚਿਆ। ਉਧਰ ਕਾਂਗਰਸੀ ਜਿਹੜੇ ਆ ਉਹ ਪ੍ਰਦਰਸ਼ਨ ਕਰਦੇ ਰਹੇ, ਆਮ ਆਦਮੀ ਪਾਰਟੀ ਵਾਲੇ ਕਾਂਗਰਸੀਆਂ ਦੇ ਖਿਲਾਫ ਕਰਦੇ ਰਹੇ। ਜੀ ਮਾਹੌਲ ਹੈ ਜੀ, ਮਾਹੌਲ ਹੈ। ਕਹਿੰਦੇ ਆ ਕਿ ਹਲੇ ਇੱਕ ਨੰਬਰ ਆ। ਇੱਕ ਨੰਬਰ ਕਾਹਦਾ? ਤੇ ਮਾਹੌਲ ਠਠੰਬਰ ਗਿਆ ਲੱਗਦਾ। ਤੇ ਅੱਛਾ, ਹੁਣ ਗੱਲ ਇਹ ਆ ਕਿ ਦੇਰ ਸ਼ਾਮ ਖਬਰ ਮੈਂ ਸੁਣ ਰਿਹਾ ਸੀਗਾ ਕਿ ਥਾਣੇ ਦੇ ਵਿੱਚ ਹੁਣ ਜਾ ਕੇ ਕਿਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਗਏ ਨੇ ਅੰਦਰ। ਤੇ ਇਹਦਾ ਮਤਲਬ ਇਹ ਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਦੁਪਹਿਰ ਦਾ ਜੇ ਇਹਨਾਂ ਨੇ ਪੁੱਛਗਿੱਛ ਵਾਸਤੇ ਸੱਦਿਆ, ਹਾਲੇ ਤੱਕ ਪੁੱਛਗਿੱਛ ਹੀ ਮੁਕੰਮਲ ਨਹੀਂ ਹੋਈ। ਤੇ ਪੁੱਛਗਿੱਛ ਮਤਲਬ ਕਿ ਪੁੱਛਗਿੱਛ ਦਾ ਕੀ? ਬਾਜਵਾ ਕਿਤੇ ਹੈਗਾ ਕਿ ਕੋਈ ਇੰਟਰਨੈਸ਼ਨਲ ਅੱਤਵਾਦੀ ਸੰਗਠਨ ਦਾ ਬੰਦਾ? ਲੀਡਰ ਆਫ ਆਪੋਜੀਸ਼ਨ ਹੈ। ਪਹਿਲੀ ਗੱਲ ਗੁਰਪ੍ਰੀਤ ਜੀ, ਮੈਂ ਅੱਗੇ ਵੀ ਕਿਹਾ, ਮੈਨੂੰ ਕਈ ਥਾਵਾਂ ਤੇ ਸ਼ੱਕ ਹੈ ਕਿ ਤੁਸੀਂ ਇਹ ਵੇਖੋ ਕਿ ਪ੍ਰਤਾਪ ਸਿੰਘ ਬਾਜਵਾ ਇੱਕ ਰੈਂਕ ਰੱਖਦੇ ਨੇ ਮੰਤਰੀ ਦੇ ਬਰੋਬਰ। ਉਹਨਾਂ ਦੇ ਖਿਲਾਫ FIR ਹੋਣਾ, ਉਹਨਾਂ ਦੇ ਘਰੇ ਪੁਲਿਸ ਦਾ ਚਲੇ ਜਾਣਾ ਵਗੈਰਾ ਵਗੈਰਾ, ਸਾਰਾ ਕੁਝ ਬੜਾ ਅਜੀਬ ਜਿਹਾ ਲੱਗਦਾ ਹੈ। ਪਤਾ ਨਹੀਂ ਕਿਉਂ ਗੈਰ ਸਧਾਰਨ ਲੱਗਦਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਇੰਨੇ ਘੰਟੇ, ਅੱਛਾ ਪੁੱਛਣਾ ਤੇ ਬਾਜਵਾ ਵੀ ਖੜਾ ਛਡਾ ਸਕਦਾ। ਬਾਜਵਾ ਅਖਬਾਰ ਨੂੰ ਕੋਟ ਕਰ ਦੇਵੇ। 9 ਤਰੀਕ ਦਾ ਭਾਸਕਰ ਦਾ ਇਹ ਕਹਿ ਲਓ ਕਿ ਤੱਥ ਸਾਹਮਣੇ ਆਇਆ ਹੋਇਆ ਕਿ ਇੰਨੇ ਗ੍ਰਨੇਡ ਆਏ ਸਨ ਸਰਹੱਦ ਤੋਂ ਪਾਰ, ਇੰਨੇ ਚੱਲ ਗਏ, ਇੰਨੇ ਫੜ ਲਏ, ਇੰਨੇ ਹਾਲੇ ਅਨਟ੍ਰੇਸ ਆ, ਤੇ ਘਰ ਨੂੰ ਆ ਜਾਓ।
ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਵੀ ਇਸ ਮਾਮਲੇ ਨੂੰ ਖਿੱਚਣਾ ਚਾਹੁੰਦੀ ਹੈ ਤੇ ਕਾਂਗਰਸ ਵੀ ਚਾਹੁੰਦੀ ਆ ਕਿ ਜਿੰਨਾ ਇਹ ਖਿੱਚਣਗੇ ਉਨਾ ਅਸੀਂ ਫਾਇਦੇ ਚ ਆ ਸਕਦੇ ਹਾਂ। ਕਿਉਂਕਿ ਦੇਖੋ ਆਪਾਂ ਨੂੰ ਵੀ ਪਤਾ ਹੈ ਕਿ ਇਹ ਗੱਲ ਜਿਹੜੀ ਹੈ ਨਾ, ਉਹ ਜੇ ਹਾਈ ਕੋਰਟ ਦੇ ਵਿੱਚ ਆਪਾਂ ਹੁਣ ਜੇ ਦੇਖੀਏ ਤਾਂ FIR ਨੂੰ ਜਿਹੜੀ ਚੈਲੰਜ ਕੀਤੀ ਗਈ ਆ, ਗੁਰਪ੍ਰੀਤ ਜੀ ਜੇ ਫਰਜ਼ ਕਰੋ FIR ਡਿੱਗ ਪਈ, ਤੁਹਾਨੂੰ ਯਾਦ ਹੋਣਾ ਹੈ ਇਹਨਾਂ ਦੇ ਪਿੱਛੇ ਜੇ ਇੱਕ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਬੰਦਾ ਫੜਿਆ ਸੀਗਾ, ਪਿੰਕੀ ਧਾਲੀਵਾਲ, ਯਾਦ ਹੈ? ਪਿੰਕੀ ਧਾਲੀਵਾਲ ਨੂੰ ਜਦ ਫੜਿਆ ਸੀ ਇਹਨਾਂ ਨੇ ਤੇ ਕੀ ਕਿਹਾ ਸੀ, ਇਹ ਕਰ ਦਿਆਂਗੇ ਵਾਹ ਕਰ ਦਿਆਂਗੇ। ਤੇ ਉਸ ਤੋਂ ਬਾਅਦ ਹੋਇਆ ਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਵੇਂ ਜਾ ਕੇ ਇਹਨਾਂ ਦੀ FIR ਨੂੰ ਚੈਲੰਜ ਕੀਤਾ, FIR ਤੇ ਉੱਥੇ ਐਂ ਡਿੱਗ ਪਈ ਜਿਵੇਂ ਅੱਜ ਕੱਲ ਗਰਮੀ ਚ ਬੰਦੇ ਡਿੱਗਣ ਡਏ ਨੇ। ਉਹਨੇ ਤੇ ਪਾਣੀ ਨਹੀਂ ਮੰਗਿਆ, ਇਹ ਉਥੋਂ ਬੁੱਲ ਜੇ ਲਟਕਾ ਕੇ ਆ ਗਏ। ਪਿੰਕੀ ਧਾਲੀਵਾਲ ਆਪਣੇ ਘਰੇ ਗਿਆ ਤੇ ਮੁੜ ਕੇ ਕਾਕਾ ਜਿਹੜਾ ਸਿੰਗਰ ਹੈ ਉਹਨੇ ਵੀ ਨਿਬੇੜ ਲਿਆ ਤੇ ਮੈਨੂੰ ਲੱਗਦਾ ਸੁਨੰਦਾ ਵੀ ਨਿਬੇੜ ਗਈ ਠੰਡੇ ਠੰਡੇ। ਨਾ ਇਹਨਾਂ ਨੇ ਪਿੰਕੀ ਧਾਲੀਵਾਲ ਦੀ ਉਹ ਜਿਹੜੀ FIR ਰੱਦ ਹੋਈ ਸੀ ਉਸ ਨੂੰ ਚੈਲੰਜ ਕੀਤਾ, ਨਾ ਕੋਈ ਪਿੰਕੀ ਧਾਲੀਵਾਲ ਨੇ ਚੈਲੰਜ ਕੀਤਾ, ਬਸ ਠੀਕ ਠਾਕ ਆ। ਤੇ ਇਹਦੇ ਵਿੱਚ ਕਾਂਗਰਸ ਨੂੰ ਇਹੀ ਉਮੀਦ ਆ ਕਿ ਜੇ ਦੇਖੋ ਜਿਹੜੀਆਂ ਧਾਰਾ ਲਾਈਆਂ ਗਈਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ, ਉਹ ਧਾਰਾ ਸਖਤ ਨੇ। ਜਦ ਕੋਰਟ ਨੇ ਵੇਖਣਾ ਹੈ ਤਾਂ ਕੋਰਟ ਨੇ ਇਹੋ ਵੇਖਣਾ ਕਿ ਲੀਡਰ ਤੇ ਇਹੋ ਜਿਹੀਆਂ 36 ਗੱਲਾਂ ਕਰਦੇ ਆ, ਤੇ ਜੇ ਉੱਥੇ ਕੋਰਟ ਦੇ ਵਿੱਚ ਜਾ ਕੇ ਉਹ ਅਖਬਾਰ ਰੱਖ ਦਿੱਤਾ ਗਿਆ, ਨੈਸ਼ਨਲ ਨਿਊਜ਼ਪੇਪਰ ਹੈ, ਤੁਹਾਨੂੰ ਪਤਾ ਹੈ ਇੰਡੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਅਖਬਾਰ ਹੈ ਉਹ, ਇੰਡੀਆ ਦਾ ਸਭ ਤੋਂ ਵੱਡਾ ਅਖਬਾਰ ਹੈ ਉਹ, ਜਿਹਦੇ ਫਰੰਟ ਪੇਜ ਤੇ ਇਹ ਸਭ ਕੁਝ ਲਿਖਿਆ ਸੀਗਾ। ਤੇ ਜੇ ਉੱਥੇ ਉਹ ਕੰਸੀਡਰ ਹੋ ਗਿਆ, ਇੱਥੇ ਤੇ ਚਲੋ ਪ੍ਰਤਾਪ ਸਿੰਘ ਬਾਜਵਾੜੇ ਹੋਇਆ, ਉੱਥੇ ਜੇ ਇਹਨਾਂ ਦੇ ਲਾਇਰ ਨੇ ਕਹਿ ਦਿੱਤਾ ਕਿ ਸਾਡੇ ਭਾਈ ਕਲਾਇੰਟ ਨੇ ਖਬਰ ਕੋਟ ਕੀਤੀ ਹੈ, ਤਾਂ ਫਿਰ ਕੀ ਕਰੋਗੇ ਜੀ? ਫਿਰ ਕੀ ਕਰੋਗੇ? ਤਾਂ ਇਸ ਕਰਕੇ ਗੁਰਪ੍ਰੀਤ ਜੀ ਬਿਲਕੁਲ ਹੁਣ ਗੱਲ ਇੱਥੇ ਜੇ ਆ ਕੇ ਟਿਕ ਗਈ ਆ ਕਿ FIR ਦਾ ਕੀ ਹੋਏਗਾ, ਪ੍ਰਤਾਪ ਸਿੰਘ ਬਾਜਵਾ ਦਾ ਕੀ ਹੋਏਗਾ। ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿੱਚ ਤੇ ਲਗਭਗ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰੱਖਿਆ ਹੋਇਆ ਹੈ, ਕੀ ਗ੍ਰਿਫਤਾਰੀ ਪੈ ਸਕਦੀ ਹੈ? ਤੇ ਜੇ ਗ੍ਰਿਫਤਾਰੀ ਪੈਂਦੀ ਹੈ, ਕਿਉਂਕਿ ਕੱਲ ਨੂੰ ਫੇਰ ਹਾਈ ਕੋਰਟ ਚ ਸੁਣਵਾਈ ਹੈ, ਤਾਂ FIR ਜਿਹੜੀ ਆ ਕੀ ਉਹ ਰੱਦ ਹੁੰਦੀ ਹੈ ਜਾਂ ਨਹੀਂ? ਤੇ ਜੇ ਰੱਦ ਹੁੰਦੀ ਆ, ਉਸ ਤੋਂ ਬਾਅਦ ਤੇ ਸਮਝ ਲਓ ਕਿ ਆਮ ਆਦਮੀ ਪਾਰਟੀ ਦੀ ਸ਼ਾਮਤ ਆ ਜਾਏਗੀ, ਸ਼ਾਮਤ। ਉਧਰੋਂ ਲੁਧਿਆਣਾ ਜ਼ਿਮਨੀ ਚੋਣ ਆ, ਉਧਰੋਂ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਪ੍ਰਤੀ ਨਾਰਾਜ਼ਗੀ ਜਿਹੜੀ ਆ ਵੱਧਦੀ ਤੁਰੀ ਜਾਂਦੀ ਆ, ਵੱਧਦੀ ਤੁਰੀ ਜਾਂਦੀ ਆ। ਤੇ ਜੇ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਕੇਸ ਡਿੱਗ ਪਿਆ ਤੇ ਲੋਕ ਬਹੁਤ ਜ਼ਿਆਦਾ ਮਜ਼ਾਕ ਉਡਾਉਣਗੇ। ਲੋਕਾਂ ਨੇ ਇੰਨਾ ਮਜ਼ਾਕ ਉਡਾਉਣਾ ਹੈ ਕਿ ਭਾਈ ਬਸੰਤ ਰੁੱਤ ਦੇ ਵਿੱਚ ਇੰਨੀਆਂ ਪਤੰਗਾਂ ਨਹੀਂ ਉੱਡਿਆ ਹੋਣਗੀਆਂ, ਉਹ ਇੰਨੀਆਂ ਉੱਡੀਆਂ ਹੋਣਗੀਆਂ ਜੀ। ਇਹ ਤਾਂ ਹੈ। ਸੋ ਉਧਰ ਅਗਲੀ ਖਬਰ ਤੇ ਚੱਲੀਏ। ਵਿਧਾਇਕ ਮੈਸਰ ਖਾਨਾ ਦਾ ਵਿਰੋਧ ਹੋਇਆ। ਇਹ ਵਿਚਾਰਾ ਵਿਰੋਧ ਕਰਾਉਣ ਲਈ ਬਣਿਆ। ਮੈਂ ਬੜੀਆਂ ਵੀਡੀਓਜ਼ ਇਹਨਾਂ ਦੀਆਂ ਦੇਖਦਾ, ਕਦੀ ਕਿਤੇ ਬਾਗ ਦੇ ਵਿੱਚ ਫੋਟੋਆਂ ਕਰਾਉਣ ਦੇ ਸੀ, ਉੱਥੇ ਇਹਨਾਂ ਨੂੰ ਕੋਈ ਵੀਡੀਓ ਬਣਾ ਕੇ ਭੰਡੀ ਜਾਂਦਾ ਹੈ, ਤੇ ਕਿਤੇ ਇੱਕ ਜਗ੍ਹਾ ਇਹ ਬੋਲਣ ਦੀ ਕੋਸ਼ਿਸ਼ ਕਰਦੇ ਆ ਤੇ ਬੀਬੀ ਮੋਰਿਓ ਕਹਿੰਦੀ ਲਓ ਭਾਈ ਗੱਪ ਸੁਣੋ। ਤੇ ਚੰਗਾ ਇਹਨਾਂ ਦਾ ਵਿਰੋਧ ਹੁੰਦਾ। ਹੁਣ ਫੇਰ ਹੋਇਆ, ਪਾਇਓ ਤਾਂ ਚਾਨਣਾ ਐਤਕੀ ਕਿਹੜਾ ਇਹਨੇ ਤੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਅੱਜ ਕੱਲ ਇਤਿਹਾਸ ਹੀ ਬਣਦਾ ਨਾ। ਜਿਹੜੀ ਕਲਿੱਪ ਇੱਕ ਵਾਰੀ ਰਿਕਾਰਡ ਹੋ ਗਈ ਉਹ ਉਮਰ ਭਰ ਪਈ ਰਹਿੰਦੀ ਹੈ ਇੰਟਰਨੈਟ ਤੇ। ਦੇਖੋ ਮੈਸਰ ਖਾਨਾ ਦੇ ਕਈ ਚਰਚੇ ਆ। ਇੱਕ ਵਾਰੀ ਇਹਨਾਂ ਦੇ ਫੋਨ ਦਾ ਕੋਈ ਨੈਟਵਰਕ ਦਾ ਇਸ਼ੂ ਹੋ ਗਿਆ ਸੀ, ਉਦੋਂ ਵੀ ਇਹਨਾਂ ਨੇ ਬਹੁਤ ਸੁਰਖੀਆਂ ਕੱਟੀਆਂ ਸੀ। ਇੱਕ ਵਾਰੀ ਇੱਕ ਕੋਈ ਹੋਰ ਚਰਚਾ ਚੱਲੀ ਸੀ, ਇੱਕ ਵਾਰੀ ਕੋਈ ਹੋਰ ਚਰਚਾ ਚੱਲੀ ਸੀ। ਉਹ ਪ੍ਰਾਈਵੇਟ ਚਰਚਾਵਾਂ ਨੇ ਹੁਣ ਛੱਡੀਏ ਖੜਾ, ਉਹ ਕਹਿ ਲੋ ਕਿ ਵੀਡੀਓ 'ਚ ਨਹੀਂ ਆਈਆਂ। ਉਦਾਂ ਦੱਸਦੇ ਆ ਕਿ ਇੱਕ ਦੀ ਤੇ ਵੀਡੀਓ ਬਣੀ ਆ, ਕਿਸੇ ਟਾਈਮ ਵੀ ਆ ਸਕਦੀ ਆ ਰਾਤ ਬਰਾਤੇ। ਤਾਂ ਖੈਰ ਹੈ, ਅੱਗੇ ਜਿਹੜਾ ਵਿਰੋਧ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਬਹੁਤ ਵੱਡਾ ਉੱਥੇ ਧਰਨਾ ਚੱਲ ਰਿਹਾ ਸੀ ਸ਼ਹਿਰ ਵਾਸੀਆਂ ਦਾ, ਤੇ ਇਹ ਫੋਟੋ ਸ਼ੂਟ ਕਰਵਾ ਰਹੇ ਸਨ। ਉੱਤੋਂ ਸ਼ਹਿਰ ਵਾਸੀ ਪਹੁੰਚ ਗਏ ਤੇ ਫਿਰ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ। ਗੱਲ ਕੀ ਆ, ਫਿਰ ਅੱਜ ਕਾਬੂ ਆ ਗਏ ਨੇ। ਦੇਖੋ ਅਸਲ ਦੇ ਵਿੱਚ ਇਹ ਜਿਹੜੀ ਵੀਡੀਓ ਆ, ਜਿੰਨੀ ਕੁ ਮੈਂ ਸੁਣੀ ਆ, ਇਹਦੇ ਵਿੱਚ ਇੱਕ ਕਿਸਾਨ ਆਗੂ ਗੰਦੀ ਗਾਲ ਕੱਢ ਰਿਹਾ। ਮੈਂ ਉਸ ਚੀਜ਼ ਦੇ ਨਾਲ ਤੇ ਘੱਟੋ ਘੱਟ ਗੁਰਪ੍ਰੀਤ ਜੀ ਸਹਿਮਤ ਨਹੀਂ ਹੋ ਸਕਦਾ। ਵਿਰੋਧ ਆਪਣੀ ਥਾਂ ਤੇ ਆ। ਜੇ ਮਾਂ ਦੀ ਗਾਲ ਕੱਢ ਕੇ ਕਹੀਏ ਕਿ ਆ ਕੇ ਦਿਖਾ, ਇਹ ਗਲਤ ਹੈ। ਮੇਰੇ ਖਿਆਲ ਦੇ ਨਾਲ ਸਾਨੂੰ ਸਾਰਿਆਂ ਨੂੰ ਗਲਤ ਕਹਿਣਾ ਚਾਹੀਦਾ ਉੱਥੇ, ਕਿਉਂਕਿ ਬੀਬੀਆਂ ਬੈਠੀਆਂ ਉੱਥੇ, ਸਿਆਣੇ ਬੰਦੇ ਆ। ਸਵਾਲ ਤੁਹਾਡੇ ਵਾਜਬ ਆ, ਸਵਾਲ ਤੁਹਾਡੇ ਜਾਇਜ਼ ਆ, ਸਵਾਲ ਤੁਹਾਡਾ ਸੰਵਿਧਾਨਕ ਅਧਿਕਾਰ ਹੈ। ਪਰ ਮਾਂ ਦੀ ਗਾਲ ਕੱਢਣੀ
ਮੈਨੂੰ ਨਹੀਂ ਲੱਗਦਾ ਇਹ ਕੋਈ ਮਰਦਾਂ ਵਾਲੀ ਗੱਲ ਆ। ਸਿੱਧੀ ਜੀ ਗੱਲ ਜੀ ਮੈਂ ਕਹਾਂ, ਮੇਰੇ ਨਾਲ ਕੋਈ ਸਹਿਮਤ ਹੋਵੇ ਕੋਈ ਅਸਹਿਮਤ ਹੋਵੇ, ਚਾਹੇ ਕੋਈ ਸਮਰਥਕ ਕਿਸੇ ਦਾ ਵੀ, ਤਾਂ ਇਹ ਕੋਈ ਗੱਲ ਨਹੀਂ ਬਣਦੀ। ਠੀਕ ਹੈ ਜੀ। ਹਾਂ, ਮਾਇਸਰ ਖਾਨਾ ਦੇ ਕੋਲ ਕੋਈ ਜਵਾਬ ਹੀ ਨਹੀਂ ਹੈਗਾ। ਉਹਨਾਂ ਨੇ ਆਖਿਆ ਜਿਹਦਾ ਉਦਘਾਟਨ ਕਰਨਾ ਹੈ ਕੀ ਤੂੰ ਬਣਾਏ ਨੇ ਵਿੱਚ 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 ਵਿੱਚ। ਉਹ ਕਹਿੰਦੇ ਕਿ ਤੇ ਕਾਂਗਰਸ ਨੇ ਬਣਾਈ ਸੀ, ਉਦਘਾਟਨ ਕਰਨ ਤੂੰ ਆ ਗਿਆ। ਤੂੰ ਤੜਾਕ ਤੇ ਚੱਲਿਆ ਕੰਮ। ਉਹ ਤੇ ਸੁਖਬੀਰ ਕਹਿ ਰਹੇ ਸੀ। ਚਲੋ ਨੁਮਾਇੰਦੇ ਆ, ਅਸੀਂ ਉਹਨਾਂ ਨੂੰ ਰਿਸਪੈਕਟ ਦਿੰਦੇ ਆ, ਪਰ ਉੱਥੇ ਲੋਕਾਂ ਨੇ ਤੇ ਧੂਆ ਘੜੀਸ ਪੂਰੀ ਕੀਤੀ ਨਾ ਸ਼ਬਦਾਂ ਰਾਹੀਂ। ਤੇ ਨਾਲ ਉਹ ਸਟੇਡੀਅਮ ਦਾ ਜ਼ਿਕਰ, ਉਹਨਾਂ ਆਖਿਆ ਸਟੇਡੀਅਮ ਤੂੰ ਬਣਾਇਆ? ਨਹੀਂ, ਸਾਡੇ ਕੋਲ ਰਿਕਾਰਡ ਹੈਗਾ। ਉਹਨਾਂ ਆਖਿਆ ਸਟੇਡੀਅਮ ਤੇ ਪਿਛਲੀ ਸਰਕਾਰ 'ਚ ਬਣਿਆ ਸੀ, ਜਿਹਦਾ ਉਦਘਾਟਨ ਤੁਸੀਂ ਆਪਣੇ ਖਾਤੇ 'ਚ ਜੋੜ ਜਾਂਦੇ ਹੋ। ਤਾਂ ਮਤਲਬ ਕਿ ਇਸ ਤਰ੍ਹਾਂ ਵਿਰੋਧ ਬੜਾ ਜ਼ਬਰਦਸਤ ਹੋਇਆ। ਕੱਲਾ ਇਹ ਤਾਂ ਨਹੀਂ, ਅੱਜ ਮੈਂ ਇੱਕ ਹੋਰ ਵੀਡੀਓ ਦੇਖਿਆ। ਮੈਂ ਤੇ ਵੀਡੀਓ ਦੇਖਣ 'ਚ ਆਪਦਾ ਦਿਨ ਲਗਾ ਬੈਠਾ, ਕੋਈ ਇਧਰੋਂ ਆ ਜਾਂਦੀ ਹੈ, ਕੋਈ ਇਧਰੋਂ ਆ ਜਾਂਦੀ ਆ। ਸੱਜਣ ਸਨੇਹੀ ਬੜੇ ਆ WhatsApp ਤੇ, ਧੜਾਕ ਵੱਜੀ ਜਾਂਦੀਆਂ। ਆਪਾਂ ਵੇਖੀ ਜਾਂਦੇ ਹਾਂ। ਚਲੋ ਡਾਟਾ ਤੇ ਅੰਬਾਨੀਆਂ ਦਾ ਉਹਨਾਂ ਹੀ ਫੂਕਣਾ। ਗੱਲ ਇਹ ਆ ਕਿ ਸ਼ਹਿਰੀ ਕਲਸੀ ਦਾ ਵੀ ਵਿਰੋਧ ਹੋਇਆ। ਸ਼ਹਿਰੀ ਕਲਸੀ ਦਾ ਵੀ ਜਿਹੜਾ ਤਗੜਾ ਵਿਰੋਧ ਹੋਇਆ ਗੁਰਪ੍ਰੀਤ ਜੀ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅੱਜ ਸ਼ਾਜਲੀ ਦੇ ਵਿੱਚ ਮੁੱਖ ਮੰਤਰੀ ਆਏ ਸਨ। ਸ਼ਾਜਲੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਆ। ਸ਼ਾਜਲੀ ਦੇ ਵਿੱਚ ਕਿਸਾਨ ਭਗਵੰਤ ਮਾਨ ਨੂੰ ਸਵਾਲ ਕਰਨ ਚਲੇ ਗਏ। ਜੀ ਪਿਛਾਂ ਰੋਕ ਲੈ ਗਏ ਤੇ ਦੱਸਦੇ ਆ ਕਿ ਉੱਥੇ ਧੱਕਾ ਮੁੱਕੀ ਵੀ ਹੋਈ ਆ, ਜ਼ੋਰ ਅਜਮਾਇਸ਼ ਵੀ ਹੋਈ ਆ ਕਿਸਾਨਾਂ ਅਤੇ ਪੁਲਿਸ ਦੇ ਦਰਮਿਆਨ। ਦੇਖੋ, ਇਹ ਜਿਹੜੀਆਂ ਤਿੰਨ ਵਿਰੋਧੀਆਂ ਘਟਨਾਵਾਂ ਨੂੰ ਆਪਾਂ ਇਸ ਵੇਲੇ ਲਿਆ, ਤੇ ਜੇ ਇਹਦੇ ਆਧਾਰ ਤੇ ਸਿੱਟਾ ਕੱਢੀਏ ਕਿ ਦੇਖੋ ਹੁਣ ਮਾਮਲਾ ਕੀ ਬਣਦਾ ਹੈ। ਮਾਮਲਾ ਇਹ ਬਣਦਾ ਹੈ ਕਿ ਇਉਂ ਲੱਗਦਾ ਕਿ ਕਿਸਾਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਹਾਈਵੇ ਤੁਹਾਡੇ, ਸ਼ਹਿਰ ਤੁਹਾਡੇ, ਤੁਸੀਂ ਭਜਾ ਲਿਆ ਸਾਨੂੰ ਜਿੰਨਾ ਭਜਾਉਣਾ ਸੀਗਾ। ਉਹ ਇਲਾਕਾ ਗਾਣਾ ਨਾ, ਆ ਇਲਾਕਾ ਸ਼ੇਰਾਂ ਦਾ। ਉਹ ਕਹਿੰਦੇ ਕਿ ਤੁਸੀਂ ਆਪਣੇ ਇਲਾਕੇ 'ਚ ਆਪਦਾ ਕੰਮ ਕਰ ਲਿਆ, ਹੁਣ ਸਾਡੇ ਇਲਾਕੇ 'ਚ ਆਓਗੇ ਨਾ, ਪਿੰਡਾਂ 'ਚ ਆਓਗੇ, ਹਜ਼ੂਰ ਪਤਾ ਲੱਗ ਜਾਏਗਾ। ਤਾਂ ਜਿਵੇਂ ਜਿਵੇਂ ਇਹ ਹੁਣ ਇੱਕ ਵਾਰੀ ਤਾਂ ਇਦਾਂ ਹੀ ਲੱਗਦਾ ਕਿ ਕਿਸਾਨ ਬਾਈ ਖਿੰਡ ਪੁੰਡ ਗਏ, ਕਿਉਂਕਿ ਡੱਲੇਵਾਲ ਸਾਹਿਬ ਹੋਰਾਂ ਦਾ ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਦੇ ਅੰਦੋਲਨ ਦਾ ਹਸ਼ਰ ਹੋਇਆ, ਜਿਸ ਤਰ੍ਹਾਂ ਦੇ ਸਵਾਲਾਤ ਹੋਏ। ਇੱਥੋਂ ਤੱਕ ਕਿ ਕੁਝ ਪੱਤਰਕਾਰਾਂ ਨੇ ਬਹੁਤ ਸਪੋਰਟ ਕੀਤੀ ਸੀ, ਮੀਡੀਆ ਨਾਲ ਜੁੜੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਛਿੱਥਿਆ ਕਰ ਦਿੱਤਾ ਉਹਨਾਂ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਤਾਰੋ ਪੀਡੋ ਹੋ ਗਿਆ, ਕ੍ਰੈਕਡਾਊਨ ਹੋ ਗਿਆ। ਸ਼ਕਤੀ ਜਿਹੜੀ ਸੀ, ਤਾਕਤ ਜਿਹੜੀ ਸੀ, ਖਿੰਡ ਗਈ। ਇੱਕ ਵਾਰੀ ਕਹਿ ਲਓ ਕਿ ਕਿਸਾਨ ਸੰਗਠਨਾਤਮਕ ਜਥੇਬੰਦਕ ਤਾਕਤ ਜਿਹੜੀ ਸੀਗੀ ਉਹ ਸਦਮੇ 'ਚ ਚਲੇ ਗਈ। ਪਰ ਉਹ ਸੰਗਠਿਤ ਹੋ ਜਾਂਦੀ ਹੁੰਦੀ ਆ। ਤਾਂ ਉਹ ਸੰਗਠਿਤ ਜਦੋਂ ਹੋਏਗੀ, ਖਾਸ ਤੌਰ ਤੇ ਜਦੋਂ ਇਹਨਾਂ ਨੂੰ ਪਿੰਡਾਂ 'ਚ ਜਾਣਾ ਪਵੇਗਾ। ਆਪਾਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਐਤਕੀ 18% ਵੋਟ ਤੇ ਚਲੇ ਗਈ ਸੀ। ਤੇ ਤੁਸੀਂ ਸੋਚ ਕੇ ਦੇਖੋ, ਜੇ ਰਵਨੀਤ ਬਿੱਟੂ ਵਰਗੇ ਦਾ ਪਿੰਡਾਂ 'ਚ ਵਿਰੋਧ ਨਾ ਹੁੰਦਾ ਤੇ ਤਸਵੀਰ ਕੀ ਹੁੰਦੀ। ਹੰਸਰਾਜ ਹੰਸ ਇੰਨੇ ਵਿਰੋਧ ਦੇ ਬਾਵਜੂਦ ਅੱਛੀ ਖਾਸੀ ਕੁਝ ਪਿੰਡਾਂ 'ਚੋਂ ਵੋਟ ਲੈ ਗਿਆ। ਪਰ ਜੇ ਖੁੱਲ ਕੇ ਚੱਲ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਵੋਟ ਪਰਸੈਂਟ ਵੱਧ ਸਕਦਾ ਸੀਗਾ। ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਐਤਕੀ ਭਾਰਤੀ ਜਨਤਾ ਪਾਰਟੀ ਤੇ ਬਚੇਗੀ ਥੋੜਾ, ਉਹ ਤੇ ਬਚ ਜਾਣਗੇ ਥੋੜਾ, ਕਿਉਂਕਿ ਦਿੱਲੀ ਜਾਣ ਹੀ ਨਹੀਂ ਦਿੱਤਾ ਐਤਕੀ। ਤੇ ਇਸ ਵਾਰੀ ਜਿਹੜਾ ਨੰਬਰ ਲੱਗਦਾ ਨਜ਼ਰ ਆਉਂਦਾ ਹੈ, ਉਹ ਮਾਹੌਲ ਇੱਕ ਨੰਬਰ ਵਾਲਿਆਂ ਦਾ ਲੱਗਦਾ ਨਜ਼ਰ ਆਉਂਦਾ ਹੈ। ਤਾਂ ਇਹਨਾਂ ਨੇ ਬੜੇ ਹੀ, ਤੁਹਾਨੂੰ ਪਤਾ ਹੈ ਨਾ, ਬੜੇ ਹੀ ਇਹਨਾਂ ਨੇ ਬਈ ਇਸ ਤਰ੍ਹਾਂ ਦੂਜਿਆਂ ਨੂੰ ਰਗੜੇ ਲਾਏ ਆ ਜਾਂ ਲਵਾਏ ਆ। ਤਾਂ ਇਸ ਵਾਰੀ ਇਹਨਾਂ ਦੀ ਆ ਕਿ ਹੁਣ ਇਹਨਾਂ ਨੂੰ ਝੱਲਣਾ ਪਊਗਾ। ਕਹਿੰਦੇ ਹੁੰਦੇ ਨਾ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਇਹ ਵਕਤ ਢਲਦਾ ਪਰਛਾਵਾਂ, ਕਦੇ ਇੱਧਰ ਕਦੇ ਉੱਧਰ। ਸੋ ਐਤਕੀ ਇਹਨਾਂ ਦੀ ਵਾਰੀ ਆਏਗੀ, ਵਿਰੋਧ ਨਾਲ ਨਜਿੱਠਣਾ ਪਊਗਾ, ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸਵਾਲਾਂ ਤੋਂ ਇਹ ਨੱਠ ਰਹੇ ਆ, ਸਵਾਲਾਂ ਤੋਂ ਇਹ ਭੱਜ ਰਹੇ ਆ। ਇੱਥੋਂ ਤੱਕ ਕਿ IPS ਜਿਹੜਾ ਅਫਸਰ ਆ, ਉਹਦੀ ਕਥਿਤ ਆਡੀਓ ਇਹ ਚੁੱਕ ਕੇ ਡਿਲੀਟ ਕਰਵਾ ਰਹੇ ਆ, ਜਦ ਕਿ ਉਹ ਤੇ ਗੰਦ ਪਾ ਰਿਹਾ ਰੱਜ ਕੇ, ਦੱਬ ਕੇ। ਇਸ ਕਰਕੇ ਇਹਨਾਂ ਨੇ ਸਵਾਲਾਂ ਨੂੰ ਮਾਰਨਾ ਸਟਾਰਟ ਕਰ ਦਿੱਤਾ। ਪਰ ਸਵਾਲ ਕਦੇ, ਤੁਹਾਨੂੰ ਪਤਾ, ਮਰਦੇ ਨਹੀਂ ਹੁੰਦੇ। ਸਵਾਲ ਜਿਹੜੇ ਆ ਹਵਾ 'ਚ ਹਮੇਸ਼ਾ ਤਰਦੇ ਰਹਿੰਦੇ ਆ। ਜੀ, ਸੋ ਇਹ ਤਾਂ ਹੈ ਅਗਲੀ ਖਬਰ ਤੇ ਜੇਕਰ ਚੱਲੀਏ, ਉਧਰ ਮੋਹਾਲੀ ਦੇ ਵਿਧਾਇਕ ਤੇ ਛਾਪੇਮਾਰੀ ਹੋਈ ਹੈ। ਇਹ ਉਹੀ ਵਿਧਾਇਕ ਸਾਹਿਬ ਨੇ ਜਿਹੜੇ ਸਭ ਤੋਂ ਅਮੀਰ ਵੀ ਨੇ ਤੇ ਨਾਲੇ ਪਹਿਲਾਂ ਵੀ ਇਹਨਾਂ ਨੂੰ ਜਲੰਧਰ ਲਿਆਂਦਾ ਗਿਆ ਸੀ ED ਕੋਲ। ਦੇਖੋ, ਜਲੰਧਰ ਦਾ ਮੈਨੂੰ ਪਤਾ ਨਹੀਂ ਹੈ ਜੀ, ਮੈਂ ਇਸ ਬਾਰੇ ਨਹੀਂ ਜਾਣਦਾ। ਕੁਲਵੰਤ ਸਿੰਘ ਨੇ ਤੇ ਮੋਹਾਲੀ ਵਾਲੇ। ਜੀ
ਈਡੀ ਦਫ਼ਤਰ ਲਿਆਂਦਾ ਗਿਆ ਸੀ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਇਹਨਾਂ ਅੱਛਾ ਨੂੰ ਨਹੀਂ, ਲੈ ਕੇ ਆਏ ਸੀ ਉਸ ਬਾਰੇ ਪੱਤਰ ਚ ਉਹ ਇੱਕ ਗੱਜਨ ਮਾਜਰਾ ਸਾਹਿਬ ਵੀ ਹੈਗੇ ਆ ਨਾ, ਤੁਹਾਨੂੰ ਜੀ, ਪਤਾ ਹੀ ਉਹਨਾਂ ਆ ਨੂੰ ਵੀ ਲਿਆਂਦਾ ਮਾਜਰਿਆਂ ਸੀ ਦੇ ਉਹਨਾਂ ਵਿੱਚ। ਨੂੰ ਹਾਂਜੀ, ਈਡੀ ਉਹਨਾਂ ਨੂੰ ਤਾਂ ਦਫ਼ਤਰ ਫੜਿਆ ਇੱਥੇ ਸੀ ਹੈ ਨਾ, ਨਾ ਫਿਰ ਅਰੈਸਟ ਕੀਤਾ ਸੀ। ਜੀ ਪੇਸ਼ੀ ਪੈਂਦੀ ਹੈ ਫਿਰ। ਹਾਂਜੀ, ਉਹ ਪੇਸ਼ੀ ਨਾਜ਼ਮ ਦੇ ਚੱਕ ਘੱਗਰਾ ਫਿਰੋਜ਼ਪੁਰ ਚਲੀਏ। ਤਾਂ ਗੱਲ ਇਹ ਆ ਕਿ ਬਾਈ ਪੇਸ਼ੀਆਂ ਤਾਂ ਚੱਲਣੀਆਂ ਇਹਨਾਂ ਦੀਆਂ, ਹਾਲੇ ਤੇ ਪੇਸ਼ ਪੈਣਾ ਹੈ ਇਹਨਾਂ ਦੇ। ਦੂਜੀਆਂ ਸਰਕਾਰਾਂ ਜੇ ਆ ਗਈਆਂ ਹਾਲੇ ਤੇ ਪੇਸ਼ ਪੈਣਗੇ, ਹਾਲੇ ਤੇ ਪੇਸ਼ੀਆਂ ਹੀ ਚੱਲਣ ਡਈਆਂ। ਵੇਖੋ ਗੱਲ ਇਹ ਜੀ ਆ ਕਿ ਇੱਕ ਚੀਜ਼ ਹੁੰਦੀ ਆ ਗੁਰਪ੍ਰੀਤ ਜੀ, ਜਿਹੜਾ ਪੋਲੀਟੀਸ਼ੀਅਨ ਕਾਰੋਬਾਰੀ ਹੁੰਦਾ ਹੈ ਨਾ ਨਾਲ, ਉਹ ਹੁੰਦਾ ਜੀ ਘੜੇ ਦੀ ਮੱਛੀ। ਘੜੇ ਦੀ ਮੱਛੀ ਅੱਜ ਤੁਸੀਂ ਦੇਖ ਲਓ, ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਸੇਮ ਪਿਤਰੋਦਾ, ਇਹਨਾਂ ਦੇ ਖਿਲਾਫ ਪਹਿਲੀ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਰਾਣਾ ਗੁਰਜੀਤ, ਇਆਲੀ ਵਰਗੇ ਇਹ ਕਿੰਨੇ ਨੇ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਮਤਲਬ ਕਿ ਛਾਪੇ ਪੈ ਚੁੱਕੇ। ਆਪਾਂ ਜੇ ਦੇਖੀਏ ਹੁਣ, ਜੇ ਆਪਾਂ ਇਸ ਤੋਂ ਇਲਾਵਾ ਹੋਰ ਗੱਲ ਕਰੀਏ, ਐਨਸੀਬੀ ਵੀ ਤੇ ਇੱਥੇ ਐਕਟਿਵ ਹੈ ਨਾ, ਨਾਰਕੋਟਿਕਸ ਕੰਟਰੋਲ ਬਿਊਰੋ। ਕੱਲ ਉਹਨੇ 4 ਅਕਾਲੀ ਆਗੂਆਂ ਤੇ, ਛੋਟੇ ਅਕਾਲੀ ਆਗੂਆਂ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਛਾਪੇਮਾਰੀ ਕੀਤੀ ਹੈ। ਮਤਲਬ ਕਿ ਇਹ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਨਾ, ਇਹ ਤੇ ਸੁੰਘਦੀਆਂ ਫਿਰਦੀਆਂ ਨੇ। ਤੇ ਇਹੀ ਗੱਲ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ ਕਿ 27 ਦਾ ਮਾਹੌਲ ਜਿਹੜਾ ਹੈ ਉਹਨਾਂ ਨੇ ਬੰਨਣਾ ਸ਼ੁਰੂ ਕਰ ਦਿੱਤਾ। ਦੇਖੋ, ਜੋ ਅਮਿਤ ਸ਼ਾਹ ਦਾ ਬਿਆਨ ਸੀਗਾ ਨਾ, ਉਹਦੇ ਵਿੱਚ ਬਹੁਤ ਗੁੱਝੀ ਰਮਜ ਸੀ ਕਿ ਪੰਜਾਬ ਦੇ ਸਮੀਕਰਨਾਂ ਨੂੰ ਤੇ ਜੋ ਕਹਿ ਜਾਂਦੇ ਆ ਕਿ ਸ੍ਰਿਸ਼ਟੀ ਦੇ ਜਿਹੜੇ ਸਿਰਜਕ ਆ ਬ੍ਰਹਮਾ ਜੀ ਵੀ ਨਹੀਂ ਜਾਣਦੇ, ਉਹ ਵੀ ਨਹੀਂ ਸਮਝ ਸਕਦੇ। ਉਹ ਬਹੁਤ ਵੱਡਾ ਬਿਆਨ ਆ, ਉਹਦੇ ਵਿੱਚ ਇੱਕ ਰਮਜ਼ ਆ, ਗੁੱਝੀ ਰਮਜ਼ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਕੁਲਵੰਤ ਸਿੰਘ ਮੋਹਾਲੀ ਆ, ਵੈਸੇ ਤੇ ਜੀ ਤੁਹਾਨੂੰ ਪਤਾ ਹੀ ਹੋਣਾ ਕਿ ਜਿਹੜਾ ਇਹ ਸਰਕਾਰੀ ਰਸਤਿਆਂ ਦਾ ਪੈਸਾ ਰਹਿੰਦਾ ਸੀਗਾ, ਤੁਹਾਨੂੰ ਯਾਦ ਹੋਣਾ ਕਿ ਬਹੁਤ ਵੱਡੇ ਵੱਡੇ ਜਿਹੜੇ ਬਿਲਡਰ ਆ ਉਹ ਸਰਕਾਰੀ ਰਸਤਾ ਜਿਹੜਾ ਇਸਤੇਮਾਲ ਕਰਦੇ ਨੇ, ਤਾਂ ਉਹਦਾ ਇੱਕ ਜੀ ਬਹੁਤ ਵੱਡੇ ਬਿੱਲ ਦਾ ਭੁਗਤਾਨ ਇਹਨਾਂ ਦਾ ਰਹਿੰਦਾ ਸੀਗਾ। ਜਿਹੜੇ ਟੌਪਰ ਸੀਗੇ ਉਹਨਾਂ ਦੇ ਵਿੱਚੋਂ, ਟੌਪਰਾਂ ਚੋਂ ਇਹ ਟੌਪਰ ਸੀਗੇ, ਤੇ ਖੁਦ ਇਹਨਾਂ ਨੇ ਮੰਨਿਆ ਸੀਗਾ ਕਿ ਮੈਂ ਬਕਾਇਆ ਦੇਣਾ। ਤਾਂ ਜਿਹੜਾ ਇਸ ਤਰ੍ਹਾਂ ਦਾ ਕਾਰੋਬਾਰੀ ਹੁੰਦਾ ਨਾ ਸਰ, ਉਹ ਘੜੇ ਦੀ ਮੱਛੀ ਹੁੰਦਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਕੋਈ ਸੱਚਾ ਹੋਵੇ ਕੋਈ ਝੂਠਾ ਹੋਵੇ, ਇਹ ਨਹੀਂ ਹੁੰਦਾ ਕਿ ਕੋਈ ਸੱਚਾ ਹੀ ਸੱਚਾ ਉਹਦੀ ਗਰੰਟੀ ਹੈ, ਕੋਈ ਝੂਠਾ ਹੀ ਝੂਠਾ, ਕਿ ਆਮ ਆਦਮੀ ਪਾਰਟੀ ਦਾ ਇਹ ਝੂਠਾ ਹੀ ਹੋਊਗਾ, ਐਸਾ ਨਹੀਂ ਹੈ। ਮੇਰੇ ਖਿਆਲ ਦੇ ਨਾਲ ਇਹ ਫਿਰ ਪੈਮਾਨਾ ਜਿਹੜਾ ਹੈ ਨਾ, ਉਹ ਗਲਤ ਹੋ ਜਾਂਦਾ ਹੈ। ਸੋ ਇਹ ਜਿਹੜੇ ਕਾਰੋਬਾਰੀ ਆ, ਇਹਨਾਂ ਤੇ ਅਕਸਰ ਇਸ ਤਰ੍ਹਾਂ ਦੀਆਂ ਛਾਪੇਮਾਰੀਆਂ ਹੁੰਦੀਆਂ ਰਹਿੰਦੀਆਂ। ਸੈਂਟਰਲ ਏਜੰਸੀਆਂ ਜਿਹੜੀਆਂ ਆਪਦਾ ਕੰਮ ਕਰਦੀਆਂ ਰਹਿੰਦੀਆਂ। ਤਾਂ ਜਨਤਾ ਲੈਂਡ ਪ੍ਰਮੋਟਰਸ ਲਿਮਿਟਿਡ ਵੱਲੋਂ ਇਹਨਾਂ ਦੀ ਜਿਹੜੀ ਤਲਾਸ਼ੀ ਵਗੈਰਾ ਲਈ ਗਈ ਆ ਘਰ ਦੀ। ਫਿਲਹਾਲ ਜੀ ਦੱਸਦੇ ਆ ਉਹ ਘਰ ਦੇ ਵਿੱਚ ਤੇ ਹੈ ਨਹੀਂ ਸੀਗੇ, ਪਰ ਇਹਨਾਂ ਦੇ ਜਿਹੜੇ ਹੋਰ ਹੈਗੇ ਨੇ ਮੈਂਬਰ ਘਰ ਦੇ, ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਉਹ ਹੋ ਰਹੀ ਆ। ਤੇ ਈਡੀ ਦੇ ਸੂਤਰਾਂ ਦੇ ਹਵਾਲੇ ਨਾਲ ਇੱਕ ਅਖਬਾਰ ਲਿਖਦਾ ਹੈ, ਲਿਖਦਾ ਨਹੀਂ ਉਹਨੂੰ ਕਹਿ ਲਓ ਕਿ ਡਿਜੀਟਲੀ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਦੱਸੀ ਹੈ ਕਿ ਛਾਪੇਮਾਰੀ ਜਿਹੜੀ ਆ ਇਹ ਪਰਲ ਐਗਰੋਟੇਕ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਕੋਈ ਘੁਟਾਲਾ ਹੋਇਆ ਉਹਦੇ ਨਾਲ ਜੁੜੀ ਆ। ਕਿ ਉਹਦੇ ਜਿਹੜੇ ਪੀਏਸੀਐਲ ਦੇ ਡਾਇਰੈਕਟਰ ਸੀਗੇ, ਉਹਨਾਂ ਨੇ ਕਥਿਤ ਤੌਰ ਤੇ ਜਿਹੜੇ ਇਨਵੈਸਟਰਸ ਦੇ ਪੈਸੇ ਸੀਗੇ ਉਹ ਕਈ ਥਾਵਾਂ ਤੇ ਫਰਜ਼ੀ ਕੰਪਨੀਆਂ ਦੇ ਵਿੱਚ ਗਾਂ ਟ੍ਰਾਂਸਫਰ ਕਰਕੇ ਤੇ ਗਬਨ ਕੀਤਾ, ਐਸਾ ਸੁਣਨ ਦੇ ਵਿੱਚ ਆ ਰਿਹਾ। ਮੈਂ ਜਿਵੇਂ ਕਿਹਾ ਕਿ ਆਪਾਂ ਕਿਸੇ ਦੀ ਗਰੰਟੀ ਨਹੀਂ ਚੁੱਕ ਸਕਦੇ ਕਿ ਕੋਈ ਸੱਚਾ ਹੈ ਕੋਈ ਝੂਠਾ ਹੈ, ਪਰ ਇਹ ਜਿੰਨੇ ਮਾਮਲੇ ਆ, ਇਹ ਤਣ ਪੱਤਨ ਲੱਗਣ ਜਾਂ ਨਾ ਲੱਗਣ, ਇਹ ਭਾਜਪਾ ਨੂੰ ਤਣ ਪੱਤਨ ਲਾਉਣ ਚ ਸਹਾਈ ਹੋ ਸਕਦੇ। ਉਹ ਯਤਨ ਕਰਨਗੇ ਕਿ ਕਿਤੇ ਨਾ ਕਿਤੇ ਇਹਨਾਂ ਨੂੰ 27 ਦੇ ਨੇੜੇ ਤੇੜ ਵਰਤਿਆ ਜਾਵੇ। ਜੀ ਸੋ ਕੁੰਡੀ ਸਿੱਟਣੀ ਹੈ ਘੜੇ ਦੀ ਮੱਛੀ ਦੇ ਵੱਲ ਦੇਖਦੇ ਬਣਦਾ ਕੀ ਹੈ। ਤੇ ਆਪ ਸਰਕਾਰ ਨੇ ਨਸ਼ਾ ਮੁਕਤੀ ਮੋਰਚੇ ਦਾ ਗਠਨ ਕੀਤਾ ਹੈ ਜੀ। ਹਾਂਜੀ, ਦੇਖੋ ਨਸ਼ਾ ਮੁਕਤ ਤੇ ਪੰਜਾਬ ਹੋ ਗਿਆ, ਤੁਹਾਨੂੰ ਪਤਾ ਹੀ ਆ। ਧਾਲੀਵਾਲ ਸਾਹਿਬ ਨੇ ਕਿਹਾ ਸੀ 31 ਦਸੰਬਰ ਤੱਕ ਪੰਜਾਬ ਨਸ਼ਾ ਮੁਕਤ ਕਰ ਦਿਆਂਗੇ। ਜੀ 1 ਹੁਣ ਤਾਂ 4 ਅਪ੍ਰੈਲ ਨੂੰ ਮਹੀਨੇ ਹੋ ਕਿਹਾ ਗਏ ਸੀ। ਜੀ। ਹਾਂਜੀ 4 ਮਹੀਨੇ ਹੋ ਗਏ ਨਸ਼ਾ ਮੁਕਤ ਹੋਇਆਂ ਨੂੰ ਪੰਜਾਬ ਨੂੰ। ਬਿਲਕੁਲ ਨਸ਼ਾ ਮੁਕਤ ਹੋ ਗਿਆ ਜੀ। ਇੱਥੇ ਤੇ ਦਾਰੂ ਜੀ ਵੀ ਬੰਦ ਆ, ਤੁਹਾਨੂੰ ਪਤਾ। ਤੇ ਲੋਕ ਜਿਹੜੇ ਗੁਜਰਾਤ ਚ ਜਾ ਕੇ ਦਾਰੂ ਪੀਂਦੇ ਪਏ, ਉੱਥੇ ਜਿੱਥੇ ਸ਼ਰਾਬਬੰਦੀ ਆ, ਜੀ ਬਿਹਾਰ ਦੇ ਬਰੋਬਰ ਆ ਗਿਆ। ਸੋ ਇਹ ਗੱਲਾਂ ਨੇ, ਇਹ ਲਫ਼ਬਾਜ਼ੀ ਹੈ, ਇਹ ਕਹਿ ਲਓ ਲਿਫਾਫੇਬਾਜ਼ੀ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਤੇ PhD ਕਰ ਚੁੱਕੇ ਆ। ਦੇਖੋ ਗੱਲ ਇਹ ਆ ਕਿ ਹੁਣ ਜੇ ਇਸ ਮਾਮਲੇ ਦੇ ਵਿੱਚ ਵੇਖੀਏ ਤਾਂ ਚਲੋ ਪੰਨੂ ਸਾਹਿਬ ਆਪਣੇ ਜਿਹੜੇ ਸਾਬਕਾ ਪੱਤਰਕਾਰ ਸੀਗੇ, ਉਹ ਵਿਹਲੇ ਬੈਠੇ ਸੀ, ਉਹਨਾਂ ਨੂੰ ਕੰਮ ਮਿਲ ਗਿਆ, ਉਹਨਾਂ ਨੂੰ ਕੋਈ ਹੋਰ ਤਾਂ ਹੈ ਨਹੀਂ ਸੀਗਾ। ਉਹ ਅੱਜ ਕੱਲ ਪੋਸਟਾਂ ਹੀ ਪਾਉਂਦੇ ਸੀਗੇ, ਅੱਗੇ ਤੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੀਗੇ, ਫ੍ਰੀ ਬੈਠੇ ਸੀ। ਉਹਨਾਂ ਨੂੰ ਵੀ ਕਹਿ ਲਓ ਕਿ ਚੀਫ ਸਪੋਕਸਪਰਸਨ ਜਿਹੜਾ ਹੈ
ਉਹ ਇਹਦਾ ਲਾ ਦਿੱਤਾ ਗਿਆ। ਇਹਨਾਂ ਨੇ ਇੱਕ ਕੀਤਾ ਇਹਦਾ ਗਠਨ ਨਸ਼ਾ ਮੁਕਤੀ ਮੋਰਚਾ। ਬੀਬੀ ਸੋਨੀਆ ਮਾਨ ਬੜੇ ਸ਼ੌਂਕ ਨਾਲ ਸ਼ਾਮਲ ਹੋਏ ਸਨ ਆਮ ਆਦਮੀ ਪਾਰਟੀ 'ਚ, ਉਹਨਾਂ ਨੂੰ ਵੀ ਮਾਝੇ ਦਾ ਇੰਚਾਰਜ ਲਾ ਦਿੱਤਾ ਗਿਆ, ਕੋਆਰਡੀਨੇਟਰ ਕਹਿ ਲਓ। ਦੁਆਬੇ ਦੇ ਜਿਹੜੇ ਆ ਉਹ ਨੈਣ ਛਾਬੜਾ ਨੇ, ਮਾਲਵਾ ਈਸਟ ਦੇ ਜਗਦੀਪ ਜੱਗਾ ਜੀ ਆ ਗਏ ਨੇ, ਤੇ ਜਿਹੜੇ ਮਾਲਵਾ ਵੈਸਟ ਦੇ ਆ ਉਹ ਜਸਪਿੰਦਰ ਚਾਹਲ, ਮਾਨਸੇ ਵਾਲਾ ਕਾਂਗਰਸੀ ਹੁੰਦਾ ਸੀ ਪਹਿਲਾਂ, ਤੁਹਾਨੂੰ ਯਾਦ ਹੋਣਾ ਸਿੱਧੂ ਮੂਸੇਵਾਲੇ ਵਾਲੇ ਨਾਲ ਕਾਫੀ ਸਿੰਘ ਫਸਦੇ ਰਹੇ। ਤੇ ਇਸ ਤੋਂ ਇਲਾਵਾ ਮਾਲਵਾ ਜਿਹੜਾ ਸੈਂਟਰਲ ਆ ਉਹਦੇ ਚ ਸੁਖਜੀਤ ਸਿੰਘ ਢਿਲਵਾਂ ਆ ਗਿਆ। ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਇਹ ਬੰਦੇ ਜਿਹੜੇ ਆ ਉਹ ਨਸ਼ਾ ਮੁਕਤੀ ਮੋਰਚੇ ਵਾਸਤੇ ਭਾਈ ਪਾਏ ਆ। ਤੇ ਦੇਖੋ ਗੱਲ ਇਹ ਆ ਕਿ ਠੀਕ ਆ, ਇਹਦੇ ਵਿੱਚ ਪੰਨੂ ਸਾਹਿਬ ਤੇ ਉਹ ਸ਼ਖਸ ਨੇ ਜਿਨ੍ਹਾਂ ਦੇ ਨਾਲ ਅਸੀਂ ਵੀ ਖੁਦ ਕੰਮ ਕਰਦੇ ਰਹੇ ਹਾਂ। ਤਾਂ ਇਹ ਕਿਵੇਂ ਕਰਦੇ, ਤਜਰਬਾ ਤਾਂ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪੰਨੂ ਸਾਹਿਬ ਨੂੰ ਕੱਲੀ ਕੱਲੀ ਗੱਲ ਦਾ ਪਤਾ, ਪਰ ਜੇ ਪਤਾ ਸੀਗਾ ਤਾਂ 3 ਸਾਲਾਂ ਦੇ ਵਿੱਚ ਕੋਈ ਪਾਲਿਸੀ ਲੈ ਕੇ ਆਉਂਦੇ ਜਿਹਦੇ ਰਿਜ਼ਲਟ ਦੇ। ਫਿਲਹਾਲ ਇਹ ਦੇਖੋ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਬੰਦਿਆਂ ਨੂੰ ਕੰਮੇ ਲਾਉਣ ਵਾਲੀ ਗੱਲ ਆ। ਇਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਹੁਣ ਪੀਲਾ ਪੰਜਾ ਕਿਉਂ ਨਹੀਂ ਚੱਲ ਰਿਹਾ। ਉਹਦਾ ਕਾਰਨ ਇਹ ਸੀਗਾ ਕਿ ਉਹ ਜਿਵੇਂ ਹੀ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ, ਇੱਕ ਬੀਬੀ ਸੋਨੀਆ ਸੀ ਕੋਈ ਲੁਧਿਆਣੇ ਦੀ, ਉਹਦਾ ਮਾਮਲਾ ਗਿਆ ਤਾਂ ਕੋਰਟ ਨੇ ਜਦੇ ਹੀ ਉਹਨੂੰ ਸਟੇ ਕਰਤਾ ਸੀ, ਜਦੇ ਨਾਲ ਦੀ ਨਾਲ। ਫਿਰੋਜ਼ਪੁਰ ਵਾਲਾ ਮਾਮਲਾ ਪੁੱਠਾ ਪੈ ਗਿਆ ਤਾਂ ਇਹਨਾਂ ਨੂੰ ਲੱਗਿਆ ਕਿ ਹੁਣ ਲੋਕ ਧੜਾ ਧੜ ਕੋਰਟ 'ਚ ਜਾ ਰਹੇ ਆ, ਸਾਡਾ ਜਿਹੜਾ ਬਲਡੋਜ਼ਰ ਹੈ ਪਲਟ ਜਾਣਾ ਹੈ। ਲਵ ਯੂ ਸੋਹਣਿਆ ਨਾ, ਟਰੱਕ ਭਰ ਕੇ, ਤਾਂ ਜਿਵੇਂ ਨਾ ਵੇਖੀ ਕਿਤੇ ਪਲਟਾ ਨਾ ਦੇ, ਹੈਨਾ, ਤਾਂ ਬਈ ਪਲਟ ਜਾਣਾ ਸੀਗਾ। ਸੋ ਇਸ ਕਰਕੇ ਉਹਦੇ ਤੇ ਤਾਂ ਹੁਣ ਬ੍ਰੇਕ ਲੱਗ ਗਈ ਆ ਜੀ, ਉਹਦੇ ਤੇ ਬ੍ਰੇਕ ਲੱਗ ਗਈ ਆ। ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਉਹ ਹਾਲੇ ਵੀ ਖਬਰਾਂ 'ਚ ਤੇ ਭੱਜਿਆ ਹੀ ਫਿਰਦਾ ਨਾ, ਖਬਰਾਂ 'ਚ ਤੁਰ ਰਿਹਾ। ਤਾਂ ਚਲੋ ਇਹਨੇ ਨਾਲ ਇਹ ਜਿਹੜੇ ਸੀਗੇ 5 ਜਣੇ ਉਹ ਕੰਮੇ ਕਰੇ ਲੱਗ ਗਏ ਆ। ਤਾਂ ਬਾਕੀ ਦੇਖੋ ਹੁਣ, ਚਲੋ ਵਧੀਆ, ਤੁਸੀਂ ਕਿਤੇ ਵਰਸ਼ਨ ਲੈਣਾ ਹੋਵੇ, ਹੁਣ ਚੀਫ ਸਪੋਕਸ ਪਰਸਨ ਹੈਗੇ ਨੇ ਪੰਨੂ ਸਾਹਿਬ, ਤੁਸੀਂ ਉਹਨਾਂ ਨੂੰ ਫੋਨ ਘਮਾਉਣਾ, ਉਹ ਤੁਹਾਨੂੰ ਯੁੱਧ ਨਸ਼ੇ ਵਿਰੁੱਧ ਜੋ ਚੱਲ ਰਿਹਾ ਹੈ ਉਹਦੀ ਅਪਡੇਸ਼ਨ ਦਿਆ ਕਰਨਗੇ, ਤੁਸੀਂ ਸੁਖਾਲੇ ਹੋ ਗਏ। ਤੇ ਦੂਜੀ ਗੱਲ ਇਹ ਆ, ਇੱਕ ਚੀਜ਼ ਹੋਰ ਆ, ਹੁਣ ਦੇਖੋ ਕਾਲੀ, ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਨੇ ਤੇ ਜ਼ੋਰ ਲਾ ਲਿਆ। ਹੁਣ ਆਮ ਆਦਮੀ ਪਾਰਟੀ ਵਾਲੇ ਸਫਲ ਹੁੰਦੇ ਆ ਕਿ ਨਹੀਂ ਹੁੰਦੇ, ਇਹ ਤੇ ਸਮਾਂ ਦੱਸੂਗਾ, ਠੀਕ ਹੈ ਨਾ ਜੀ। ਇਹਨਾਂ ਦੇ ਰਿਜ਼ਲਟ ਕੀ ਹੁੰਦੇ ਹਾਲੇ ਚੱਲ ਰਹੇ ਆ। ਪਰ ਜੇ ਮੰਨ ਲਓ ਇਹ ਨਸ਼ਾ ਮੁਕਤ ਜਿਹੜਾ ਦਾਵਾ ਕਰਦੇ ਆ ਕਿ ਪੰਜਾਬ ਨਹੀਂ ਹੁੰਦਾ, ਜਿਹੜਾ ਕਿ ਉਮੀਦ ਹੈ ਕਿ ਨਹੀਂ ਹੋਏਗਾ, ਉਮੀਦ ਕੀ ਮੇਰੀ ਤੇ ਪੱਕੀ ਕਹਿ ਲਓ ਕਿ ਇਹ ਸੰਭਾਵਨਾ ਰਹਿੰਦੀ ਹੈ ਕਿ ਐਸਾ ਸੰਭਵ ਹੀ ਨਹੀਂ ਹੈ ਕਿ ਤੁਸੀਂ ਕਿਸੇ ਖਿੱਤੇ ਨੂੰ ਨਸ਼ਾ ਮੁਕਤ ਕਰ ਦਿਓਗੇ ਯਕਦਮ। ਤਾਂ ਉਸ ਸੂਰਤ ਦੇ ਵਿੱਚ ਫਿਰ ਇੱਕ ਧਿਰ ਬਿਲਕੁਲ ਤਿਆਰ ਜੇ ਹੋਰ ਜਿਹੜੀ ਮੈਦਾਨ 'ਚ ਉਤਰੇਗੀ, ਤਾਂ ਉਹ ਧਿਰ ਕਿਹੜੀ ਰਹਿ ਗਈ ਆ, ਬੁੱਝ ਕੇ ਜਰਾ ਦਿਖਾ ਦਿਓ ਤੁਸੀਂ ਜੀ। ਸੋ ਉਧਰ ਨਵੀਂ ਅਕਾਲੀ ਦਲ ਹੋਂਦ ਵੱਲ ਆ ਰਹੀ ਹੈ ਜੀ, ਇਹ ਕਿਹੜੀ ਹੁਣ ਅਕਾਲੀ ਦਲ ਆ ਰਹੀ, ਕਿਤੇ 5 ਮੈਂਬਰੀ ਕਮੇਟੀ ਜਿਹੜੀ ਸੀ ਉਹ ਤਾਂ ਨਹੀਂ ਸ਼ੇਪ ਲੈ ਰਹੀ। ਹਾਂਜੀ 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 ਬਿਲਕੁਲ। ਤਾਂ ਧਿਰ ਜਿਹੜੀ ਬਚ ਗਈ, ਹੁਣ ਮੈਂ ਉਹਦਾ ਜਵਾਬ ਵੀ ਦੇ ਦੇਵਾਂ, ਤੁਸੀਂ ਤੇ ਬੁੱਝਿਆ ਨਹੀਂ, ਉਹ ਧਿਰ ਭਾਜਪਾ ਹੋਏਗੀ, ਤਾਂ ਬਹੁਤ ਜਲਦੀ ਉਹ ਵੀ ਮੈਦਾਨ 'ਚ ਆ ਜਾਣਗੇ। ਤੇ ਉਹਦੀ ਸ਼ੁਰੂਆਤ ਜਿਹੜੀ ਆ ਉਹ ਰਾਜਪਾਲ ਸਾਹਿਬ ਦੇ ਪੈਦਲ ਯਾਤਰਾ ਤੋਂ ਹੋ ਚੁੱਕੀ ਆ। ਤੇ ਇਸ ਵੇਲੇ ਭਾਜਪਾ ਵਾਲੇ ਇਸ ਤਰ੍ਹਾਂ ਦੇ ਬੰਦੇ ਜਿਵੇਂ ਪੰਨੂ ਸਾਹਿਬ ਹੋਰੀ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਇਦਾਂ ਅੰਦਰ ਖਾਤੇ ਅਪਰੋਚ ਕਰ ਰਹੇ ਨੇ ਇਹੋ ਜਿਹੇ ਚਿਹਰਿਆਂ ਨੂੰ ਕਿ ਕੁਝ ਚਿਹਰੇ ਪੰਜਾਬ 'ਚੋਂ ਲੱਭ ਕੇ ਅੱਗੇ ਲੈ ਜਾਣ। ਹੁਣ ਤੁਸੀਂ ਸਾਰੀ ਗੱਲ ਸਮਝ ਚੁੱਕੇ ਹੋਗੇ। ਤਾਂ ਖੈਰ, ਜਿਹੜੀ ਗੱਲ ਅਕਾਲੀ ਦਲ ਦੀ ਆ ਕਿ ਨਵਾਂ ਅਕਾਲੀ ਦਲ ਕਿਹੜਾ ਆ ਰਿਹਾ, ਦੇਖੋ 27 ਤੱਕ ਮੈਨੂੰ ਲੱਗਦਾ ਕਿ ਕੁਝ ਅਕਾਲੀ ਦਲ ਹੋਰ ਆ ਹੀ ਜਾਣੇ ਆ, ਸੁੱਖ ਨਾਲ, ਜੇ ਇਦਾਂ ਹੀ ਕੰਮ ਚੱਲਦਾ ਰਿਹਾ। ਤੇ ਹੁਣ ਇੱਕ ਮਾਗੀ ਤੇ ਆਇਆ ਸੀਗਾ ਨਵਾਂ ਅਕਾਲੀ ਦਲ ਵਾਰਸ ਪੰਜਾਬ ਦੇ, ਤੇ ਵਿਸਾਖੀ ਤੱਕ ਆਉਂਦੇ ਆਉਂਦੇ ਐਲਾਨ ਇੱਕ ਹੋਰ ਹੋ ਗਿਆ ਕਿ ਨਵਾਂ ਅਕਾਲੀ ਦਲ ਆ ਰਿਹਾ, ਕਿਉਂਕਿ ਵਡਾਲਾ ਸਾਹਿਬ ਨੇ ਕੱਲ ਸੰਕੇਤ ਦੇ ਦਿੱਤੇ ਆ ਕਿ ਭਾਈ ਸਾਡਾ ਵੀ ਸੰਵਿਧਾਨ ਜਿਹੜਾ ਉਹ ਤਿਆਰ ਹੋ ਰਿਹਾ, ਵਿਧੀ ਵਿਧਾਨ ਤਿਆਰ ਹੋ ਰਿਹਾ। ਇਹਦਾ ਮਤਲਬ ਹੈ ਕਿ ਇੱਕ ਅਕਾਲੀ ਦਲ ਦੀ ਹੋਰ ਥਾਂ ਰੱਖ ਲਓ ਤੁਸੀਂ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਇਆਲੀ ਸਾਹਿਬ ਵੀ ਕੱਲ ਮੇਰੇ ਖਿਆਲ ਦੇ ਨਾਲ ਕੁਝ ਬੋਲ ਰਹੇ ਸਨ, ਤੇ ਇਧਰੋਂ ਲਗਾਤਾਰ ਇਸ ਗੱਲ ਦੀ ਠੋਕ ਵਜਾ ਕੇ ਸ਼ਾਦੀ ਭਰੀ ਜਾ ਰਹੀ ਆ ਕਿ 15 ਲੱਖ ਸਾਡੀ ਭਰਤੀ ਹੋ ਗਈ, 7 ਲੱਖ ਲਈ ਪਰਫਾਰਮਾ ਜਿਹੜਾ ਉਹ ਮੰਗਿਆ ਜਾ ਰਿਹਾ ਵਾ, ਤਾਂ ਕੁੱਲ 22 ਲੱਖ ਦਾ ਦਾਅਵਾ ਕੀਤਾ ਜਾ ਰਿਹਾ। ਤਾਂ ਇਧਰ ਨਾਲ ਹੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੈ ਉਸ ਨੂੰ ਕਬੂਲ ਨਹੀਂ ਕੀਤਾ ਜਾ ਰਿਹਾ, ਪ੍ਰਵਾਨ ਨਹੀਂ ਕੀਤਾ ਜਾ ਰਿਹਾ, ਤੇ ਨਿਰੰਤਰ
ਲਗਾਤਾਰ ਕਹਿ ਲੋ ਕਿ ਇਹ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਧੜੇ ਦੀ ਕਹਿ ਲਈਏ ਕਿ ਉਸ ਨੂੰ ਨਕਾਰਿਆ ਜਾ ਰਿਹਾ ਹੈ। ਤਾਂ ਗੱਲਾਂ ਦੋ ਹੀ ਸੀ, ਜਾਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਵਾਨ ਕਰ ਲਓ ਜਾਂ ਇੱਕ ਜੀ ਲੜਾਈ ਲੜੋ। ਤਾਂ ਲੜਾਈ ਵੀ ਦੋ ਤਰ੍ਹਾਂ ਦੀ ਹੋ ਸਕਦੀ ਸੀ ਕਿ ਜਾਂ ਤੇ ਤੁਸੀਂ ਕੋਰਟ ਕਚਹਿਰੀ ਜਾਂ ਚੋਣ ਕਮਿਸ਼ਨ ਕੋਲ ਚੱਲ ਜਾਓ, ਤੇ ਜਾਂ ਫਿਰ ਇਹ ਆ ਕਿ ਇੱਕ ਲੜਾਈ ਜਿਹੜੀ ਆ ਉਹ ਦੂਜੀ ਤਰ੍ਹਾਂ ਵੀ ਹੁੰਦੀ ਆ ਕਿ ਬਾਈ ਸਿੱਧਮ ਸਿੱਧਾ ਵੇਖੋ ਕਿ ਕਿਹਦੇ ਚ ਦਮ ਆ। ਤਾਂ ਉਹ ਦਮ ਵਿਖਾਉਣ ਦਾ ਹੁਣ ਟਾਈਮ ਆ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਕੀਤੀ ਆ ਉਹ ਦਿਖਾਓ ਕਿੰਨੀ ਆ, ਪਰ ਉਹ ਇੱਕ ਦੂਜੇ ਦੀ ਭਰਤੀ ਨੂੰ ਨਜਾਇਜ਼ ਹੀ ਕਹਿਣਗੇ। ਸੋ ਇਸ ਕਰਕੇ ਇਹ ਸਾਫ਼ ਹੈ, ਸਪਸ਼ਟ ਆ। ਵੈਸੇ ਤੇ ਸਾਨੂੰ ਇਹਨਾਂ ਦੇ ਜਿਹੜੇ ਨੇਤਾ ਉਹ ਮਿਲਦੇ ਰਹਿੰਦੇ ਆ ਕਮੇਟੀ ਵਾਲੇ, ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ, ਪਹਿਲਾਂ ਹੀ ਕਹਿਤਾ ਸੀਗਾ ਕਿ ਅਸੀਂ ਬਹੁਤ ਹੱਦ ਤੱਕ ਯਤਨ ਕਰਾਂਗੇ ਕਿ ਇੱਕਮਿਕ ਹੋ ਜਾਈਏ, ਜੇ ਨਹੀਂ ਤਾਂ ਅਸੀਂ ਆਪਣੀ ਪਾਰਟੀ ਬਣਾਵਾਂਗੇ। ਯਾਨੀ ਉਹਨਾਂ ਦਾ ਇਰਾਦਾ ਜਿਹੜਾ ਉਹ ਪਹਿਲਾਂ ਤੋਂ ਤੈਅ ਸੀ ਤੇ ਹੁਣ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਵੀ ਮੈਦਾਨ ਦੇ ਵਿੱਚ ਆਵਾਂਗੇ। ਹੁਣ ਵੇਖਣਾ ਇਹ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਕਿਹਦੇ ਨਾਲ ਜਾਂਦੀ ਹੈ ਸਾਹਿਬ। ਭਾਰਤੀ ਜਨਤਾ ਪਾਰਟੀ ਕਿਹਦੇ ਨਾਲ ਜਾਏਗੀ? ਇੱਕ ਨਾਲ ਤੇ ਜਾਊਗੀ ਤਾਂ ਉਹ ਕੌਣ ਹੋਏਗਾ? ਜੀ ਜੀ ਠੀਕ ਹੈ ਨਾ ਜੀ, ਉਹ ਕਿਹੜਾ ਕਰਮਾਂ ਵਾਲਾ ਹੋਏਗਾ ਇਹ ਕਹਿ ਸਕਦੇ ਹੁਣ। ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਆਫੇਬਾਜ਼ੀਆਂ ਜਿਹੜੀਆਂ ਤੁਹਾਨੂੰ ਪਤਾ ਉਹ ਬਹੁਤ ਰੋਮਾਂਚ ਪੈਦਾ ਕਰਦੀਆਂ ਨੇ ਜੀ। ਜੀ ਸੋ ਉਧਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਚੁੱਲ੍ਹੇ ਸਮੇਟਣ ਦਾ, ਪਰ ਇਹ ਆਪੋ ਆਪਣੇ ਨਵੇਂ ਚੁੱਲ੍ਹੇ ਲਿਪੀ ਜਾਂਦੇ ਨੇ। ਦੇਖਦੇ ਆ ਬਣਦਾ ਕੀ ਹੈ। ਪਰ ਅੱਗੇ ਚਲੀਏ, ਉਧਰ ਲੁਧਿਆਣੇ 'ਚ ਕਮਿਸ਼ਨਬਾਜ਼ ਇੱਕ ਅਧਿਕਾਰੀ ਇੱਕ ਨਾ ਕਹਾਵਤ ਹੈ, ਜੀ 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 ਪੰਜਾਬੀਆਂ ਦੀ ਕਹਾਵਤ ਹੈ, 9 ਪੂਰਬੀਏ 13 ਚੁੱਲ੍ਹੇ। ਜੀ 9 ਪੂਰਬੀਏ 13 ਚੁੱਲ੍ਹੇ। ਅਕਾਲੀ ਮੈਨੂੰ ਲੱਗਦਾ ਕਿ ਉਹਨਾਂ ਤੋਂ ਅੱਗੇ ਨਿਕਲ ਜਾਣਗੇ 27 ਆਉਂਦਿਆਂ ਤੱਕ 13 ਤੋਂ। ਜੀ ਜੀ ਇਹ ਤਾਂ ਹੈ। ਉਹ ਉਧਰ ਕਰਦੇ ਹੋ ਜੀ ਗੱਲ ਫਿਰ ਲੁਧਿਆਣੇ ਵਾਲੇ ਕਮਿਸ਼ਨਬਾਜ਼ ਅਧਿਕਾਰੀ ਦੀ। ਹਾਂਜੀ ਦੇਖੋ, ਕਮਿਸ਼ਨਰ ਜਿਹੜਾ ਕਹਿ ਲੋ ਕਿ ਕਮਿਸ਼ਨਬਾਜ਼ ਆ, ਇਹ ਤੇ ਕਮਾਲ ਹੀ ਕਰ ਗਿਆ ਜੀ। ਸੁਪਰੀਡੈਂਟ ਇੰਜੀਨੀਅਰ ਐਸੀ ਤਾਂ ਇਹ ਕਹਿੰਦਾ ਕਿ 10% ਸਿੱਧਾ ਹੀ ਆਪਾਂ ਨੂੰ ਟਾਂਕਾ ਦਿਓ ਤੇ ਟੈਂਡਰ ਲੈ ਲਓ। ਅਸਲ ਦੇ ਵਿੱਚ ਕੀ ਆ ਕਿ ਇੱਕ ਠੇਕੇਦਾਰ ਨੇ ਇਹਦੀ ਮੰਜੀ ਠੋਕੀ ਜੇ ਟਕਾ ਕੇ। ਠੇਕੇਦਾਰ ਅਗਰਵਾਲ ਸੀ, ਉਹਨੇ ਆਖਿਆ ਕਿ ਦੇਖੋ 25 ਅਕਤੂਬਰ 24 ਨੂੰ ਨਿਗਮ ਦੇ ਨਹਿਰੂ ਰੋਜ਼ ਗਾਰਡਨ ਦਾ ਨਵੀਨੀਕਰਨ ਵਾਸਤੇ ਟੈਂਡਰ ਖੋਲਿਆ ਗਿਆ ਸੀ 8 ਕਰੋੜ 80 ਲੱਖ ਦੇ ਵਿੱਚ। ਉਸ ਤੋਂ ਬਾਅਦ 16 ਨਵੰਬਰ ਤਰੀਕ ਆਖਰੀ ਸੀਗੀ। ਫਿਰ ਨਿਗਮ ਨੇ ਟੈਂਡਰ ਦੀ ਜਿਹੜੀ ਅਗਲੀ ਤਰੀਕ ਸੀ ਉਹ ਵਧਾ ਕੇ 29 ਦਸੰਬਰ ਕਰ ਦਿੱਤੀ, ਪਰ 13 ਦਸੰਬਰ ਨੂੰ ਹੀ ਨਿਗਮ ਦੇ ਅਧਿਕਾਰੀਆਂ ਨੇ ਟੈਂਡਰ ਖੋਲ ਦਿੱਤਾ। 3 ਕੰਪਨੀਆਂ ਹਿੱਸਾ ਲੈਂਦੀਆਂ। ਇਹਦੇ ਦੌਰਾਨ ਇੱਕ ਠੇਕੇਦਾਰ ਨੇ ਸ਼ਿਕਾਇਤ ਕੀਤੀ ਕਿ ਨਿਗਮ ਨੇ ਗਲਤ ਤਰੀਕੇ ਦੇ ਨਾਲ ਟੈਂਡਰ ਖੋਲ ਦਿੱਤਾ ਤੇ ਉਕਤ ਠੇਕੇਦਾਰ ਨੇ ਟੈਂਡਰ ਦੇ ਵਿੱਚ ਹਿੱਸਾ ਨਹੀਂ ਲੈਣ ਕਰਕੇ ਸ਼ਿਕਾਇਤ ਪਾਈ। ਸ਼ਿਕਾਇਤ ਤੇ ਨਿਗਮ ਨੇ ਕਮੇਟੀ ਦਾ ਗਠਨ ਕਰਕੇ ਟੈਂਡਰ 27 ਜਨਵਰੀ 2025 ਨੂੰ ਰੱਦ ਕਰ ਦਿੱਤਾ ਤੇ ਨਵਾਂ ਟੈਂਡਰ ਜਾਰੀ ਕਰ ਦਿੱਤਾ ਗਿਆ, ਜਿਹਦੇ 'ਚ ਸ਼ਿਕਾਇਤਕਰਤਾ ਕਹਿੰਦਾ ਕਿ ਮੇਰੀ ਫਰਮ ਤੇ JB ਐਂਡ ਕੰਪਨੀ ਨੇ ਹਿੱਸਾ ਲਿਆ 17 ਫਰਵਰੀ ਨੂੰ। ਉਹ ਕਹਿੰਦਾ ਕਿ ਮੇਰੀ ਤੇ ਦੂਜੀ ਜਿਹੜੀ ਕੰਪਨੀ ਸੀ ਉਹਦੀ ਟੈਕਨੀਕਲ ਬਿਡ ਦੀ ਜਾਂਚ ਹੋਈ, ਜਿਹਦੇ ਵਿੱਚ ਪਾਇਆ ਗਿਆ ਕਿ JB ਐਂਡ ਕੰਪਨੀ ਦਾ ਇੱਕ ਕੰਮ ਪੈਂਡਿੰਗ ਆ, ਕਿਉਂਕਿ ਪਿਛਲਾ ਕੰਮ ਤੁਸੀਂ ਪੈਂਡਿੰਗ ਨਹੀਂ ਨਾ ਛੱਡ ਸਕਦੇ। ਤਾਂ ਉਹਦਾ ਕੰਮ ਇੱਕ ਪੈਂਡਿੰਗ ਸੀ ਤਾਂ ਉਕਤ ਕੰਪਨੀ ਨੇ 31 ਜਨਵਰੀ ਨੂੰ ਗਲਤ ਤਰੀਕੇ ਦੇ ਨਾਲ ਕੰਪਲੀਸ਼ਨ ਸਰਟੀਫਿਕੇਟ ਜਿਹੜਾ ਸੀਗਾ ਉਹ ਪੇਸ਼ ਕਰ ਦਿੱਤਾ ਤੇ ਕਹਿੰਦੇ ਕਿ ਸ਼ਿਕਾਇਤ ਨਿਗਮ ਨੂੰ ਇਹਦੀ ਕੀਤੀ ਗਈ। ਤੇ ਦੱਸਦੇ ਆ ਕਿ ਉਸ ਤੋਂ ਬਾਅਦ ਜਿਹੜਾ ਇਹ ਸੰਜੇ ਕੰਵਰ ਆ ਐਸੀ, ਉਹਨੇ ਫੋਨ ਕਰਕੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਤੂੰ ਇੱਥੇ ਆ ਕੈਫੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ, ਜੇ ਟੈਂਡਰ ਲੈਣਾ ਤੇ 90 ਲੱਖ ਰੁਪਈਆ ਤੈਨੂੰ ਦੇਣਾ ਪਊਗਾ, ਫਿਰ 80 ਲੱਖ, ਫਿਰ 72 ਲੱਖ। ਯਾਨੀ ਇਹ ਜਿਹੜੀ ਸੌਦੇਬਾਜ਼ੀ ਸੀ ਇਹ ਸਾਰੀ ਠੇਕੇਦਾਰ ਨੇ ਰਿਕਾਰਡ ਕਰ ਲਈ ਤੇ ਰਿਕਾਰਡਿੰਗ ਜਿਹੜੀ ਆ ਦੱਸਦੇ ਸਿੱਧੀ ਮਾਨ ਕੋਲ ਘੂਕਦੀ ਗਈ। ਮਾਨ ਕੋਲ ਜਦੋਂ ਗਈ, ਤੁਹਾਨੂੰ ਪਤਾ ਰਿਕਾਰਡਿੰਗਾਂ ਦੇ ਤੇ ਮਾਰ ਨੇ, ਨਾਲ ਦੀ ਨਾਲ ਦੱਸਦੇ ਆ ਕਿ ਇਹਨੂੰ ਫੜ ਲਿਆ ਗਿਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਲਗਭਗ ਪੌਣੇ 9 ਕਰੋੜ ਦਾ ਟੈਂਡਰ ਆ ਤੇ ਜਿਹਦੇ ਵਿੱਚ ਸਿੱਧਾ 80-90 ਲੱਖ ਰੁਪਈਆ ਕਮਿਸ਼ਨ ਲਿਆ ਜਾ ਰਿਹਾ। ਅੱਜ ਸਰ ਇੱਕ ਸਿਪਾਹੀ ਫੜਿਆ ਕਰਪਸ਼ਨ 'ਚ, ਇੱਕ ਸਿਪਾਹੀ ਫੜਿਆ 60,000 ਰਿਸ਼ਵਤ ਲੈਂਦਾ, 50 ਪਹਿਲਾਂ ਲੈ ਚੁੱਕਾ ਸੀ। ਮਤਲਬ ਰੇਟ ਦੇਖੋ ਇਹਨਾਂ ਦੇ ਰਾਜ ਦੇ ਵਿੱਚ, ਰੇਟ ਬਦਲਾਅ ਦੇਖੋ ਸਾਹਿਬ ਕਿ ਇੱਕ ਸਿਪਾਹੀ 1,10,000 ਤੱਕ ਆ। SHO ਆਮ ਕੇਸਾਂ 'ਚ 4-4, 5-5 ਲੱਖ ਰੁਪਈਆ ਲੈਣ ਡਏ ਨੇ ਆਮ ਕੇਸਾਂ ਦੇ ਵਿੱਚ। ਉਹ ਕਹਿੰਦੇ ਕਰੰਸੀ ਦੀ ਵੈਲਿਊ ਵੇਖੋ ਤੇ ਸਹੀ ਕਿੰਨੀ ਘਟ ਗਈ ਆ। ਅਸੀਂ ਕੀ ਕਰੀਏ? ਡਾਲਰ ਦੇ ਮੁਕਾਬਲੇ ਰੁਪਈਆ ਤੇ ਚੈੱਕ ਕਰੋ। ਅਗਲੇ ਗੂਗਲ ਤੇ ਕਰਕੇ ਤੇ ਉਸੇ ਦਿਖਾ ਦਿੰਦੇ ਆ ਕਿ ਅਸੀਂ ਤੇ ਬਾਈ ਬਾਹਰ ਭੇਜਣੇ ਹੁੰਦੇ, ਉਸ ਹਿਸਾਬ ਕਿਤਾਬ ਨਾਲ ਚੱਲਦੇ ਆ, ਕਰੀਏ ਕੀ?
ਕਰਪਸ਼ਨ ਹੀ ਇਸ ਕਦਰ ਵੱਧ ਗਈ ਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡੇ ਹਲਕੇ ਹੋਏ ਪਏ ਨੇ ਬਾਬੂ, ਕਿ 10% ਜਿਹੜਾ ਹੈ ਉਹ ਸਿੱਧਾ ਕਮਿਸ਼ਨ ਮੰਗ ਰਹੇ ਨੇ ਜੀ। ਸੋ ਕਮਿਸ਼ਨ ਦਾ ਰੇਟ ਤਾਂ ਆਪੇ ਵਧਣਾ ਹੈ ਭਾਈ। ਅਗਲੇ ਵੀ ਕਹਿੰਦੇ ਨੇ ਕਿ ਸਖਤੀ ਬਹੁਤ ਹੋਈ ਹੈ, ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰ ਨੂੰ ਜਾਣਾ, ਕਿਉਂਕਿ ਇਹਨਾਂ ਨੇ ਤਾਂ ਜੀ ਕਰਤਾ ਕਰਪਸ਼ਨ ਫ੍ਰੀ ਸਾਰਾ ਕੁਝ। ਉਧਰ ਅੱਗੇ ਚਲੀਏ ਤੇ ਮੌਸਮ ਵਿਭਾਗ ਨੇ ਮੌਨਸੂਨ ਬਾਰੇ ਪੇਸ਼ੀਨਗੋਈ ਕਰ ਦਿੱਤੀ ਹੈ ਜੀ। ਕੀ ਕਹਿ ਰਿਹਾ ਹੈ ਮੌਸਮ ਵਿਭਾਗ? ਦੇਖੋ ਓਵਰਆਲ ਐਤਕੀ ਇਹਨਾਂ ਨੇ ਕਹਿ ਦਿੱਤਾ ਹੈ ਸਿੱਟਾ, ਕਿਉਂਕਿ ਤਕਨੀਕੀ ਕੁਝ ਚੀਜ਼ਾਂ ਹੁੰਦੀਆਂ ਆਪਾਂ ਉਧਰ ਨਹੀਂ ਜਾਂਦੇ, ਕਿ ਅਲ ਨੀਨੋ ਦਾ ਅਸਰ ਖਤਮ ਹੋ ਰਿਹਾ, ਤਾਂ ਕੁਝ ਕੁ ਥਾਵਾਂ ਨੂੰ ਛੱਡ ਕੇ ਓਵਰਆਲ ਜਿਹੜਾ ਹੈ ਉਹ ਮੌਨਸੂਨ ਬਹੁਤ ਵਧੀਆ ਹੋਣ ਜਾ ਰਿਹਾ ਹੈ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੁਝ ਚੀਜ਼ਾਂ ਤੇ ਡਿਪੈਂਡ ਕਰਦੀਆਂ ਹੁੰਦੀਆਂ ਨੇ ਚੀਜ਼ਾਂ, ਇੱਕ ਅੰਦਾਜ਼ਾ ਹੁੰਦਾ ਹੈ। ਇਹ ਵੀ ਇੱਕ ਦੁਨੀਆ ਹੈ ਨਾ, ਇੱਕ ਬਹੁਤ ਵੱਡਾ ਨੌਲੇਜ ਦਾ ਕਹਿ ਲਓ, ਇਹ ਵੀ ਭੰਡਾਰ ਆ, ਇਹ ਵੀ ਗਿਆਨ ਭੰਡਾਰ ਆ। ਤੋ ਇਸ ਕਰਕੇ ਸਾਇੰਟੀਫਿਕ ਤਰੀਕੇ ਦੇ ਨਾਲ ਹੀ ਚੱਲਣਾ ਪੈਂਦਾ। ਲਿਹਾਜ਼ਾ ਪੈਸ਼ੀਨਗੋਈ ਜਿਹੜੀ ਅਗੇਤੀ ਹੈ ਇਹਨਾਂ ਦੀ ਅਗਾਊ, ਉਹ ਇਹ ਆ ਕਿ ਬਿਹਤਰ ਹੋਏਗਾ ਮਾਨਸੂਨ, 150% ਮੀਂਹ ਜਿਹੜਾ ਹੈ ਉਹ ਪੈ ਸਕਦਾ ਹੈ। ਅਲ ਨੀਨੋ ਦਾ ਖਤਰਾ ਕੋਈ ਨਹੀਂ ਹੈਗਾ। ਤੇ ਜਿਹੜੀਆਂ ਸਟੇਟਾਂ ਦੇ ਵਿੱਚ ਕਹਿ ਲਓ ਕਿ ਅਬਵ ਨਾਰਮਲ, ਮਤਲਬ ਕਿ ਆਮ ਦੇ ਨਾਲੋਂ ਜ਼ਿਆਦਾ ਮੀਂਹ ਪੈ ਸਕਦਾ, ਆਪਾਂ ਉਹਦੇ ਵਿੱਚ ਐਤਕੀ ਫਾਲ ਕਰ ਰਹੇ ਹਾਂ। ਤਾਂ ਇਹ ਪੰਜਾਬ ਦੇ ਕਿਸਾਨ ਵਾਸਤੇ ਕਹਿ ਲਓ ਕਿ ਠੀਕ ਹੈ। ਹਾਲਾਂਕਿ ਬਹੁਤ ਜ਼ਿਆਦਾ ਬਾਰਿਸ਼ ਜਿੱਥੇ ਹੋਏਗੀ ਨਾਰਮਲ ਤੋਂ ਜ਼ਿਆਦਾ, ਆਮ ਤੋਂ ਜ਼ਿਆਦਾ, ਉਹਨਾਂ ਸਟੇਟਾਂ ਦੇ ਵਿੱਚ ਤੇ ਨਹੀਂ, ਪਰ ਆਮ ਤੋਂ ਜ਼ਿਆਦਾ ਵਾਲੇ ਸੂਬਿਆਂ ਦੀ ਸੂਚੀ 'ਚ ਆਪਾਂ ਹੈਗੇ ਆ। ਬਾਕੀ ਮੈਂ ਜਿਵੇਂ ਕਿਹਾ ਕਿ ਕੁਝ ਚੀਜ਼ਾਂ ਤੇ ਨਿਰਭਰ ਕਰਦਾ ਹੁੰਦਾ, ਇਹ ਨਾ ਸੋਚ ਲਿਓ ਕਿ ਐਗਜ਼ੈਕਟ ਇਸ ਤਰ੍ਹਾਂ ਹੀ ਅੱਗੇ ਵਾਪਰੇਗਾ। ਬਹੁਤ ਸਾਰੀਆਂ ਚੀਜ਼ਾਂ ਕਹਿ ਲਓ ਅਪ੍ਰੈਲ ਮਈ ਦੇ ਵਿੱਚ ਜਿਹੜੀਆਂ ਕੁਦਰਤੀ ਹੁੰਦੀਆਂ ਨੇ, ਉਹਨਾਂ ਤੇ ਵੀ ਡਿਪੈਂਡ ਕਰਦਾ ਹੈ ਮੌਨਸੂਨ। ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਖਬਰ ਤੇ ਨਜ਼ਰ? ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।